ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਅਮਰੀਕਾ ਦੇ ਵਿੱਚ ਵਾਪਰੀਆਂ ਅਹਿਮ ਘਟਨਾਵਾਂ ਤੇ ਖਬਰਾਂ ਦੇ ਬਾਰੇ ਤੇ ਇਹਦੇ ਨਾਲ ਵਿਸ਼ਵ ਭਰ ਦੀਆਂ ਖਾਸ ਖਬਰਾਂ ਦੇ ਬਾਰੇ ਤੁਹਾਨੂੰ ਦੇਵਾਂਗੇ ਜਾਣਕਾਰੀਆਂ। ਮੇਰੇ ਨਾਲ ਇਹਨਾਂ ਜਾਣਕਾਰੀਆਂ ਨੂੰ ਸਾਂਝੀਆਂ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬੀ ਰੇਡੀਓ USA ਦੇ ਸੈਨ ਹੋਜ਼ੇ ਸਟੂਡੀਓ ਤੋਂ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੂਨ ਦੀ 9 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਅਪਡੇਟ ਅਮਰੀਕਾ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਉਹਨਾਂ ਦਾ ਨੰਬਰ ਹੈ 4082722500। ਪਿਛਲੇ 32-33 ਸਾਲਾਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਅੱਜ ਹੀ ਡਾਇਲ ਕਰੋ 4082722500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਸਵਾਲ ਪੁੱਛਣਾ ਤੇ ਉਹਨਾਂ ਦਾ ਨੰਬਰ ਹੈ 4159090503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜਲ, ਕਲੋਵਿਜ, ਸਤਨਾਮ ਸਿੰਘ, ਅਮਰਜੀਤ ਸਿੰਘ ਦੁਸਾਂਝ, ਸਨੀ ਪੁਰੇਵਾਲ ਯੂਬਾ ਸਿਟੀ, ਲਖਬੀਰ ਸਿੰਘ ਸਮਰਾ ਟੈਕਸਸ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਅਮਰਜੀਤ ਸਿੰਘ ਸਟਾਕਟਨ, ਜਰਨੈਲ ਸਿੰਘ ਜੋਹਲ, ਹਰਨੇਕ ਸਿੰਘ ਪਾਵਲਾ ਵਾਸ਼ਿੰਗਟਨ ਰੈਂਟਨ, ਸਰਬਜੀਤ ਸਿੰਘ ਰੈਂਡਨ ਗੈਸ ਵਾਲੇ ਤੇ ਫੂਡ ਵਾਲੇ ਐਲਗਰੋਵ ਤੋਂ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਵਾਲੇ ਬਰਨਸ ਤੇ ਗੁਰਮੇਲ ਸਿੰਘ ਬਲਬੀਰ ਕੌਰ ਬਾਸੀ ਐਲਗਰੋਵ ਤੇ ਕਰਨੈਲ ਸਿੰਘ ਰੰਧਾਵਾ ਟਰਲਕ ਤੋਂ। ਇਹਨਾਂ ਸਾਰੇ ਹੀ ਸਪਾਂਸਰ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082725200 ਜੀ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਕੱਲ ਸ਼ਾਮੀ ਵੀ ਆਪਾਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ ਵੀ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਉਹਨਾਂ ਨੂੰ 7 ਕਾਊਂਟ ਦੇ ਉੱਤੇ ਕਲਾਸੀਫਾਈਡ ਡਾਕੂਮੈਂਟਸ ਦੇ ਸੰਬੰਧ ਦੇ ਵਿੱਚ ਇੰਡਾਈਟ ਕੀਤਾ ਗਿਆ ਹੈਗਾ। ਟਰੰਪ ਉਹਨਾਂ ਦੇ ਉੱਤੇ ਐਸਪੀਨਾਜ ਐਕਟ ਦੇ ਚਾਰਜਸ ਲਾਏ ਗਏ ਆ। ਉਹਨਾਂ ਦੇ ਅਟਾਰਨੀ ਜਿਮ ਟਰਸਟੀ ਆ ਜੋ ਉਹਨਾਂ ਨੇ ਦੱਸਿਆ ਆ। ਇਹ ਪਹਿਲੀ ਵਾਰੀ ਹੋਇਆ ਮੇਰੇ ਖਿਆਲ ਨਾਲ ਅਮਰੀਕਾ ਦੇ ਇਤਿਹਾਸ ਦੇ ਵਿੱਚ ਵੀ ਪ੍ਰੈਜ਼ੀਡੈਂਟ ਨੂੰ, ਸਾਬਕਾ ਪ੍ਰੈਜ਼ੀਡੈਂਟ ਨੂੰ ਇੰਡਾਈਟ ਕੀਤਾ ਗਿਆ ਹੈਗਾ ਆ। ਸਪੈਸ਼ਲ ਕਾਉਂਸਲ ਨੇ ਇਨਵੈਸਟੀਗੇਟ ਕੀਤਾ ਸੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਕਲਾਸੀਫਾਈਡ ਡਾਕੂਮੈਂਟਸ ਨੂੰ ਲੈ ਕੇ, ਕਿਸ ਤਰ੍ਹਾਂ ਉਹਨਾਂ ਨੇ ਜੇ ਹੈਂਡਲ ਕੀਤਾ, ਕਿਸ ਤਰ੍ਹਾਂ ਉਹਨਾਂ ਦੇ ਘਰ ਦੇ ਵਿੱਚ ਜੋ ਮਾਰੇ ਲਾਗੋ ਫਲੋਰੀਡਾ ਰਿਜ਼ੋਰਟ ਹੈਗਾ ਉੱਥੇ ਇਹ ਡਾਕੂਮੈਂਟਸ ਲੱਭੇ ਗਏ ਸੀ। ਤੇ ਸਾਬਕਾ ਰਾਸ਼ਟਰਪਤੀ ਨੇ ਆਪਣਾ ਜੋ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਦਾ ਟਰੂਥ ਸੋਸ਼ਲ ਵਾਲਾ ਚੈਨਲ ਆ, ਉਹਦੇ ਉੱਤੇ ਉਹਨਾਂ ਨੇ ਦੱਸਿਆ ਵੀ ਜਸਟਿਸ ਡਿਪਾਰਟਮੈਂਟ ਨੇ ਇੰਡਾਈਟ ਕੀਤਾ ਹੈਗਾ ਤੇ ਉਹਨਾਂ ਨੂੰ ਸਮਨ ਕੀਤੇ ਗਏ ਆ ਫੈਡਰਲ ਕੋਰਟ ਹਾਊਸ ਮਿਆਮੀ ਦੇ ਵਿੱਚ ਮੰਗਲਵਾਰ ਨੂੰ 3 ਵਜੇ ਸ਼ਾਮ ਨੂੰ ਪੇਸ਼ ਹੋਣ ਦੇ। ਉਹਨਾਂ ਨੇ ਕਿਹਾ ਵੀ ਕਰਪਟ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਉਹਨਾਂ ਦੇ ਅਟਾਰਨੀ ਨੇ ਮੈਨੂੰ ਇਨਫੋਰਮ ਕੀਤਾ ਵੀ ਮੈਨੂੰ ਇੰਡਾਈਟ ਕੀਤਾ ਗਿਆ ਹੈਗਾ ਆ। ਸੋ ਪਿਛਲੇ ਕਈ ਸਾਲਾਂ ਤੋਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਉੱਤੇ ਕੇਸ ਤੇ ਕੇਸ ਚੱਲ ਰਿਹਾ ਹੈਗਾ। ਆਪਾਂ ਦੇਖ ਰਹੇ ਹਾਂ ਦੂਸਰੇ ਪਾਸੇ ਜੋ ਬਾਈਡਨ ਉਹਨਾਂ ਦੇ ਜੋ ਸਨ ਹੈਗਾ ਉਹਦਾ ਕੇਸ, ਉਹਦੇ ਵਿੱਚ ਵੀ ਉਹਨਾਂ ਦੇ ਐਕਸਪੋਜ਼ ਹੋਇਆ ਵੀ ਕਿਸ ਤਰ੍ਹਾਂ ਇੱਕ ਕੰਪਨੀ ਦੇ ਕੰਟਰੈਕਟ ਦਿੱਤੇ ਗਏ ਸੀ। ਸੋ ਕਾਫੀ ਕੁਛ ਅਮਰੀਕਾ ਦੀ ਪੋਲਿਟਿਕਸ ਦੇ ਵਿੱਚ ਇਸ ਟਾਈਮ ਚੱਲ ਰਿਹਾ ਹੈਗਾ। ਫੈਡਰਲ ਇੰਡਾਈਟਮੈਂਟ ਸੈਕੰਡ ਟਾਈਮ ਆ ਪ੍ਰੈਜ਼ੀਡੈਂਟ ਟਰੰਪ ਹੁਣੀ ਜਦੋਂ ਕ੍ਰਿਮੀਨਲੀ ਚਾਰਜ ਕੀਤੇ ਗਏ ਆ। ਇਸ ਵਾਰ ਮੈਨਹਟਨ ਦੇ ਡਿਸਟ੍ਰਿਕਟ ਅਟਾਰਨੀ ਨੇ ਉਹਨਾਂ ਨੂੰ 34 ਕਾਊਂਟ ਆਫ ਫਾਲਸੀਫਾਈਂਗ ਬਿਜ਼ਨਸ ਦੇ ਉੱਤੇ ਵੀ ਜੋ ਬਿਜ਼ਨਸ ਦੇ ਡਾਕੂਮੈਂਟਸ ਆ ਉਹਨਾਂ ਨੂੰ ਫਾਲਸੀਫਾਈ ਕਰਨ ਦੇ ਸੰਬੰਧ ਦੇ ਵਿੱਚ ਵੀ ਚਾਰਜ ਕੀਤਾ ਸੀ। ਉਹਨਾਂ ਨੇ ਟਰੰਪ ਉਹਨਾਂ ਨੇ ਕਿਹਾ ਵੀ ਮੈਂ ਤਾਂ ਇੱਕ ਇਨੋਸੈਂਟ ਮੈਨ ਹੈਗਾ ਆ, ਜੋ ਡਾਕੂਮੈਂਟਸ ਤੇ ਮੇਰੇ ਤੇ ਚਾਰਜਸ ਲਾਏ ਗਏ ਆ ਐਜ਼ ਏ ਪ੍ਰੈਜ਼ੀਡੈਂਟ ਮੈਂ ਉਹਨਾਂ ਨੂੰ ਡੀਕਲਾਸੀਫਾਈ ਕਰ ਸਕਦਾ ਆ ਤੇ ਕੀਤੇ ਵੀ ਗਏ ਹੈਗੇ ਆ। ਸੋ 4 ਮਿੰਟ ਦੀ ਇੱਕ ਵੀਡੀਓ ਉਹਨਾਂ ਨੇ ਕੱਲ ਰਿਲੀਜ਼ ਕੀਤੀ ਹੈਗੀ ਆ ਇਸ ਸੰਬੰਧ ਦੇ ਵਿੱਚ। ਕਹਿੰਦੇ ਵੀ ਮੈਂ ਕੋਈ ਵੀ ਜਿਹੜਾ ਆ ਰੋਂਗ ਨਹੀਂ ਕੀਤਾ ਹੈਗਾ। ਸੋ ਹੁਣ ਦੇਖਦੇ ਆ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਅਲਾਈਜ਼ ਜੋ ਆ ਉਹ ਉਹਨਾਂ ਦੇ ਡਿਫੈਂਸ ਦੇ ਵਿੱਚ ਆਉਂਦੇ ਆ। ਹਾਊਸ ਸਪੀਕਰ ਕੈਵਿਨ ਮੈਕਾਰਥੀ ਉਹਨਾਂ ਨੇ ਟਵੀਟ ਕੀਤਾ ਵੀ ਇਹ ਇੱਕ ਤਰ੍ਹਾਂ ਦੇ ਨਾਲ ਕਾਲਾ ਦਿਨ ਆ ਯੂਨਾਈਟਿਡ ਸਟੇਟਸ ਅਮਰੀਕਾ ਦੇ ਵਿੱਚ। ਕਹਿੰਦੇ ਵੀ ਇੱਕ ਸਾਬਕਾ ਪ੍ਰੈਜ਼ੀਡੈਂਟ ਨੂੰ ਜੋ ਇੱਕ ਲੀਡਿੰਗ ਕੈਂਡੀਡੇਟ ਆ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਲਈ, ਉਹਨਾਂ ਨੂੰ ਇਹ ਚਾਰਜ ਕੀਤਾ ਗਿਆ ਆ ਇਸ ਡਾਕੂਮੈਂਟਸ ਦੇ ਸੰਬੰਧ ਦੇ ਵਿੱਚ। ਕਹਿੰਦੇ ਵੀ ਜੋ ਰੈਡੀਕਲ ਲੈਫਟ ਆ
ਉਹ ਹਰ ਇੱਕ ਕੋਸ਼ਿਸ਼ ਕਰੇਗਾ 2024 ਦੀਆਂ ਜੋ ਇਲੈਕਸ਼ਨ ਆਉਣੀਆਂ ਆ ਉਹਦੇ ਵਿੱਚ ਵੀ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਐਂਟਰ ਨਾ ਕਰ ਸਕਣ ਜਾਂ ਉਸ ਨੂੰ ਨਾ ਜਿੱਤ ਸਕਣ। ਜੁਡੀਸ਼ਰੀ ਦੇ ਚੇਅਰਮੈਨ ਜਿਮ ਜਾਰਡਨ ਜੋ ਓਹਾਇਓ ਤੋਂ ਰਿਪਬਲਿਕਨ ਹੈਗੇ ਆ, ਉਹਨਾਂ ਨੇ ਵੀ ਇਹ ਟਵੀਟ ਕੀਤਾ ਆ ਵੀ ਇਹ ਸੈਡ ਡੇ ਹੈਗਾ ਅਮਰੀਕਾ ਦੇ ਲਈ। ਗॉड ਬਲੈਸ ਪ੍ਰੈਜ਼ੀਡੈਂਟ ਟਰੰਪ। ਸੋ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਜੋ ਏਡਸ ਆ, ਉਹਨਾਂ ਦੇ ਐਡਵਾਈਜ਼ਰਸ ਆ, ਉਹ ਕਾਫੀ ਅਪਸੈਟ ਆ ਇਸ ਇੰਡਾਈਟਮੈਂਟ ਨੂੰ ਲੈ ਕੇ, ਤੇ ਉਹ ਕਹਿੰਦੇ ਵੀ ਅਸੀਂ ਇਸ ਨੂੰ ਫਾਈਟ ਬੈਕ ਕਰਾਂਗੇ। ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਅਗਲੀ ਖਬਰ ਵੀ ਅਮਰੀਕਾ ਦੇ ਹਵਾਲੇ ਦੇ ਨਾਲ ਹੀ ਹੈ। ਖਬਰ ਚੀਨ ਦੇ ਨਾਲ ਵੀ ਤਾਲੁਕਾਤ ਰੱਖਦੀ ਹੈ। ਹੁਣ ਦੋਸ਼ ਇਹ ਲੱਗ ਰਹੇ ਨੇ ਕਿ ਅਮਰੀਕਾ ਦੇ ਉੱਤੇ ਨਜ਼ਰ ਰੱਖਣ ਦੇ ਲਈ ਚੀਨ ਜਿਹੜਾ ਉਹ ਲੈਟਿਨ ਅਮਰੀਕੀ ਦੇਸ਼ ਕਿਊਬਾ ਦੇ ਵਿੱਚ ਇੱਕ ਖੁਫੀਆ ਬੇਸ ਬਣਾਉਣ ਜਾ ਰਿਹਾ ਹੈ। ਇਹ ਦਾਅਵਾ ਅਮਰੀਕੀ ਨਿਊਜ਼ਪੇਪਰ ਵਾਲ ਸਟਰੀਟ ਜਰਨਲ ਨੇ ਇੱਕ ਰਿਪੋਰਟ ਦੇ ਵਿੱਚ ਕੀਤਾ ਹੈ। ਇਹਦੇ ਵਿੱਚ ਦੱਸਿਆ ਇਹ ਗਿਆ ਹੈ ਕਿ ਖੁਫੀਆ ਸਟੇਸ਼ਨ ਬਣਾਉਣ ਦੇ ਬਦਲੇ ਚੀਨ ਨੇ ਕਿਊਬਾ ਨੂੰ ਕਈ ਬਿਲੀਅਨ ਡਾਲਰ ਜਿਹੜੇ ਆ ਉਹ ਆਫਰ ਕੀਤੇ ਆ। ਇਹ ਸਟੇਸ਼ਨ ਅਮਰੀਕਾ ਦੇ ਫਲੋਰੀਡਾ ਜਿਹੜਾ ਸੂਬਾ ਹੈ ਉਹਦੇ ਤੋਂ 160 ਕਿਲੋਮੀਟਰ ਦੀ ਦੂਰੀ ਤੇ ਹੋਊਗਾ। ਹਾਲਾਂਕਿ ਕਿਊਬਾ ਨੇ ਇਸ ਰਿਪੋਰਟ ਨੂੰ ਖਾਰਜ ਤਾਂ ਕੀਤਾ ਹੈ। ਕਿਊਬਾ ਦੇ ਵਿਦੇਸ਼ ਮੰਤਰੀ ਨੂੰ ਇੱਥੋਂ ਤੱਕ ਇਹਦੇ ਤੇ ਟਿੱਪਣੀ ਕਰਨੀ ਪਈ ਹੈ। ਉਹਨਾਂ ਨੇ ਕਿਹਾ ਕਿ ਅਮਰੀਕਾ ਦੇ ਉਹਨਾਂ ਦੇ ਉੱਤੇ ਆਰਥਿਕ ਪਾਬੰਦੀਆਂ ਲਾਉਣ ਦੇ ਲਈ ਇਹ ਇੱਕ ਨਵੀਂ ਜਿਹੜੀ ਆ ਉਹ ਚਾਲ ਹੈ। ਪਰ ਜਿਹੜਾ ਵਾਲ ਸਟਰੀਟ ਜਰਨਲ ਆ ਉਹਨੇ ਆਪਣੀ ਰਿਪੋਰਟ ਦੇ ਵਿੱਚ ਦਾਅਵਾ ਕੀਤਾ ਹੈ ਕਿ ਜੇਕਰ ਕਿਊਬਾ ਦੇ ਵਿੱਚ ਚੀਨ ਦਾ ਖੁਫੀਆ ਬੇਸ ਬਣਦਾ ਤਾਂ ਇਹਦੇ ਨਾਲ ਅਮਰੀਕਾ ਦੇ ਜਿੰਨੇ ਵੀ ਸਾਊਥ ਈਸਟਰਨ ਇਲਾਕੇ ਆ ਉਹਨਾਂ ਦੀ ਜਾਣਕਾਰੀ ਬੜੇ ਆਸਾਨ ਤਰੀਕੇ ਨਾਲ ਹਾਸਲ ਕੀਤੀ ਜਾ ਸਕਦੀ ਹੈ। ਤੇ ਇੱਥੇ ਅਮਰੀਕਾ ਦੇ ਕਈ ਮਿਲਟਰੀ ਬੇਸ ਵੀ ਜਿਹੜੇ ਆ ਉਹ ਬਣੇ ਹੋਏ ਆ ਤੇ ਇਹ ਖੁਫੀਆ ਸਟੇਸ਼ਨ ਅਮਰੀਕਾ ਦੇ ਜਹਾਜ਼ਾਂ ਦੇ ਟ੍ਰੈਫਿਕ ਨੂੰ ਵੀ ਟਰੈਕ ਕਰੂਗਾ। ਤੇ ਅਮਰੀਕਾ ਦੇ ਸੈਂਟਰਲ ਕਮਾਂਡ ਦਾ ਜਿਹੜਾ ਹੈੱਡਕੁਆਟਰ ਆ ਉਹ ਵੀ ਫਲੋਰੀਡਾ ਦੇ ਟੈਂਪਾ ਦੇ ਵਿੱਚ ਦੱਸਿਆ ਗਿਆ। ਉੱਥੇ ਹੀ ਅਮਰੀਕਾ ਦੀ ਮਿਲਟਰੀ ਦਾ ਸਭ ਤੋਂ ਵੱਡਾ ਬੇਸ ਜਿਹੜਾ ਨਾਰਥ ਕੈਰੋਲਾਈਨਾ ਦੇ ਵਿੱਚ ਹੈ, ਜੋ ਕਿਊਬਾ ਤੋਂ ਸਿਰਫ 986 ਮੀਲ ਦੀ ਦੂਰੀ ਤੇ ਪੈਂਦਾ ਹੈ। ਉਧਰ ਦੂਜੇ ਪਾਸੇ ਹੁਣ ਵਾਈਟ ਹਾਊਸ ਨੂੰ ਵੀ ਇਹਦੇ ਉੱਤੇ ਆਪਣੀ ਟਿੱਪਣੀ ਕਰਨੀ ਪਈ ਹੈ। ਜੌਨ ਕਿਰਬੀ ਜਿਹੜੇ ਕਿ ਵਾਈਟ ਹਾਊਸ ਦੇ ਸਪੋਕਸਮੈਨ ਨੇ, ਉਹਨਾਂ ਨੇ ਇਸ ਗੱਲ ਨੂੰ ਕਿਹਾ ਕਿ ਅਸੀਂ ਇਹਦੇ ਉੱਤੇ ਨਜ਼ਰ ਰੱਖੀ ਹੋਈ ਹੈ। ਹਾਲਾਂਕਿ ਉਹਨਾਂ ਨੇ ਇਹ ਵੀ ਕਿਹਾ ਕਿ ਚੀਨ ਤੇ ਕਿਊਬਾ ਦੀਆਂ ਕਰੀਬੀਆਂ ਤੋਂ ਅਸੀਂ ਕੋਈ ਅਗਿਆਤ ਨਹੀਂ ਆ, ਅਸੀਂ ਕੋਈ ਅਣਜਾਣ ਨਹੀਂ ਆ। ਪਰ ਸਾਨੂੰ ਇਹ ਵੀ ਡਰ ਰਹਿੰਦਾ ਹੈ ਕਿ ਚੀਨ ਕਦੇ ਵੀ ਕਿਊਬਾ ਦੇ ਨਾਲ ਮਿਲ ਕੇ ਐਸੀ ਕੋਈ ਗੱਲ ਕਰ ਸਕਦਾ। ਪਰ ਉਹ ਕਹਿੰਦੇ ਕਿ ਸਾਡਾ ਜਿਹੜਾ ਵੀ ਪ੍ਰਸ਼ਾਸਨ ਆ, ਜਿੰਨੀਆਂ ਵੀ ਸਾਡੀ ਏਜੰਸੀਜ਼ ਆ, ਉਹ ਸਾਰੀਆਂ ਐਕਟੀਵਿਟੀਜ਼ ਜਿੰਨੀਆਂ ਕਿਊਬਾ ਦੇ ਵਿੱਚ ਹੁੰਦੀਆਂ, ਜਿੰਨੀਆਂ ਸਾਊਥ ਈਸਟਰਨ ਦੇ ਇਲਾਕਿਆਂ ਦੇ ਵਿੱਚ ਹੁੰਦੀਆਂ, ਉਹਨਾਂ ਨੂੰ ਮੋਨੀਟਰ ਕਰ ਰਹੇ ਹਾਂ ਅਸੀਂ ਤੇ ਅਸੀਂ ਆਪਦੀ ਦੇਸ਼ ਦੀ ਸੁਰੱਖਿਆ ਕਰਾਂਗੇ। ਨਿਊਯਾਰਕ ਟਾਈਮਜ਼ ਦੀ ਇੱਕ ਰਿਪੋਰਟ ਦਾ ਹਵਾਲਾ ਦਿੱਤਾ ਗਿਆ ਹੈ ਤੇ ਉਹਦੇ ਹਵਾਲੇ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਤਾਈਵਾਨ ਤੇ ਜਸੂਸੀ ਗੁਬਾਰੇ ਕਰਕੇ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਆਪਾਂ ਦੇਖਿਆ ਕਿ ਕੈਨੇਡਾ ਤੇ ਅਮਰੀਕਾ ਦੇ ਆਸਮਾਨ ਦੇ ਵਿੱਚ ਇਹ ਜਸੂਸੀ ਗੁਬਾਰੇ ਦੇਖੇ ਗਏ ਸੀ। ਇਹਦੇ ਕਰਕੇ ਚੀਨ ਤੇ ਅਮਰੀਕਾ ਦੇ ਵਿਚਾਲੇ ਜਿਹੜਾ ਵਿਵਾਦ ਆ ਉਹ ਲਗਾਤਾਰ ਵੱਧਦਾ ਜਾ ਰਿਹਾ। ਅਜਿਹੇ ਦੇ ਵਿੱਚ ਕਿਊਬਾ ਦੇ ਵਿੱਚ ਜੇਕਰ ਖੁਫੀਆ ਸਟੇਸ਼ਨ ਬਣਦਾ ਤਾਂ ਦੋਨਾਂ ਦੇਸ਼ਾਂ ਦੇ ਰਿਸ਼ਤੇ ਹੋਰ ਖਰਾਬ ਹੋ ਜਾਣਗੇ। ਹਾਲਾਤ ਰੂਸ ਅਮਰੀਕਾ ਦੇ ਵਿਚਾਲੇ ਹੋ ਸਕਦਾ ਹੈ ਕੋਲਡ ਵਾਰ ਵਰਗੇ ਵੀ ਹੋ ਜਾਣ। ਨਿਊਯਾਰਕ ਟਾਈਮਜ਼ ਤੇ ਵਾਲ ਸਟਰੀਟ ਜਰਨਲ ਨੇ ਇਹਨਾਂ ਰਿਪੋਰਟਾਂ ਦੇ ਵਿੱਚ ਕਾਫੀ ਪੱਖਾਂ ਤੋਂ ਇਸ ਰਿਪੋਰਟ ਨੂੰ, ਇਸ ਦਾਅਵੇ ਨੂੰ ਪੇਸ਼ ਕੀਤਾ ਜੀ। ਜੀ ਬਿਲਕੁਲ। ਕਹਿੰਦੇ ਵੀ ਪੈਂਟਾਗਨ ਫਰੀਕ ਆਊਟ ਕਰ ਰਿਹਾ ਹੈ ਜੀ। ਪੋਟੈਂਸ਼ੀਅਲ ਵਾਰ ਵਿਦ ਚਾਈਨਾ। ਸੋ ਕੋਈ ਵੀ ਜਿਹੜਾ ਆ ਚਾਂਸ ਬਣ ਸਕਦੇ ਆ ਚਾਈਨਾ ਦੀ ਨਾਲ ਅਮਰੀਕਾ ਦੀ ਲੜਾਈ ਦੇ। ਚਾਈਨੀਜ਼ ਜੋ ਪਲੇਨਸ ਆ ਜੀ। ਤੇ ਰਾਕੇਟਸ ਨੇ, ਕਹਿੰਦੇ ਵੀ ਤਾਈਵਾਨ ਦਾ ਇੱਕ ਨੇਵੀ ਤੇ 에ਅਰ ਫੋਰਸ ਦਾ ਇੱਕ ਹਿੱਸਾ ਉਹ ਪਿਛਲੇ ਦਿਨਾਂ ਦੇ ਵਿੱਚ ਤਬਾਹ ਵੀ ਕੀਤਾ ਹੈਗਾ। ਸੋ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਕਿਹਾ ਵੀ ਅਸੀਂ ਬੜੀ ਸੀਰੀਅਸਲੀ ਇਸ ਨੂੰ ਲੈ ਰਹੇ ਹੈਗੇ ਆ। ਜੀ। ਚਾਈਨੀਜ਼ ਨੇ ਕਹਿੰਦੇ ਵੀ ਜਸਟ ਰਿੰਗ ਨੂੰ ਇੱਕ ਤਰ੍ਹਾਂ ਦੇ ਨਾਲ ਖੜਕਾ ਦਿੱਤਾ ਹੈਗਾ, ਵੀ ਘੰਟੀ ਵਜਾ ਦਿੱਤੀ ਆ। ਫਾਰਮਰ ਜੁਆਇੰਟ ਚੀਫ ਵਾਈਸ ਚੇਅਰ ਜਨਰਲ ਜੌਨ ਹੇਟਨ, ਉਹਨਾਂ ਨੇ ਇਹ ਕਿਹਾ ਹੈਗਾ। ਸੋ ਕਾਫੀ ਜਿਹੜੇ ਹਾਲਤ ਤਾਈਵਾਨ ਨੂੰ ਲੈ ਕੇ, ਚਾਈਨਾ ਨੂੰ ਲੈ ਕੇ ਸੀਰੀਅਸ ਬਣੇ ਹੋਏ ਆ। ਤੇ ਅੱਜ ਦੀਆਂ ਵਾਸ਼ਿੰਗਟਨ ਪੋਸਟ, ਹੋਰ ਵੀ ਜਿਹੜੀਆਂ ਅਖਬਾਰਾਂ ਆ, ਉਹਨਾਂ ਦੇ ਵਿੱਚ ਵੀ ਇਹ ਕਾਫੀ ਮੇਨ ਜਿਹੜੀ ਮੁੱਦਾ ਬਣਿਆ ਹੋਇਆ ਆ। ਤੇ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ, ਚਾਈਨੀ ਦਾ ਇੱਕ ਸਪਾਈ ਸਟੇਸ਼ਨ ਉਹ ਕਿਊਬਾ 'ਚ ਸੈਟਅਪ ਕਰ ਰਹੇ ਹੈਗੇ ਆ, ਉਧਰੋਂ ਤਾਈਵਾਨ ਨੂੰ ਲੈ ਕੇ। ਸੋ ਇਹ ਜੰਗ ਲੱਗਣ ਵਾਲੇ ਜਿਹੜੇ ਹਾਲਾਤ ਆ ਉਹ ਬਣਦੇ ਜਾ ਰਹੇ ਜੀ। ਤੇ ਅਗਲੀ ਖਬਰ ਵੱਲ ਚੱਲੀਏ ਤੇ ਯੂਕਰੇਨ ਨੂੰ ਲੈ ਕੇ ਹੈਗਾ। ਜੇ ਯੂਕਰੇਨ ਦੀ ਗੱਲ ਕਰਦੇ ਜਾਈਏ, ਕੀਵ ਦੇ ਵਿੱਚ ਜੋ ਉੱਥੇ ਦੀਆਂ ਸਰਕਾਰੀ ਫੌਜਾਂ ਆ, ਉਹਨਾਂ ਨੇ ਕਹਿੰਦੇ ਵੀ ਕਾਊਂਟਰ ਆਫੈਂਸਿਵ ਸ਼ੁਰੂ ਕਰ ਦਿੱਤਾ ਆ
ਜਦੋਂ ਕਿ ਰਸ਼ੀਆ ਵਾਲੇ ਕਹਿ ਰਹੇ ਆ ਵੀ ਅਸੀਂ ਇਸ ਨੂੰ ਪੂਰੀ ਤਰ੍ਹਾਂ ਫਾਈਟ ਬੈਕ ਕਰ ਰਹੇ ਹੈਗੇ ਆ। ਪਿਛਲੇ ਦਿਨਾਂ 'ਚ ਜਦੋਂ ਤੋਂ ਇੱਕ ਡੈਮ ਟੁੱਟਿਆ ਆ ਤੇ ਉਹਦੇ ਨਾਲ ਬਹੁਤ ਸਾਰੇ ਪਿੰਡ ਆ ਉਹ ਡੁੱਬ ਗਏ ਆ। ਰਸ਼ੀਆ ਵਾਲਿਆਂ ਨੇ ਬਲੇਮ ਯੂਕਰੇਨ ਤੇ ਲਾਇਆ ਸੀ, ਪਰ ਯੂਕਰੇਨ ਵਾਲਿਆਂ ਨੇ ਕਹਿੰਦੇ ਕਿਹਾ ਵੀ ਇਹ ਰਸ਼ੀਆ ਦਾ ਕੰਮ ਆ ਵੀ ਅਸੀਂ ਆਪਣੇ ਮੁਲਕ ਨੂੰ ਕਿਉਂ ਜੋ ਆ ਤਬਾਹ ਕਰਾਂਗੇ। ਪਿਛਲੇ ਦਿਨਾਂ ਦੇ ਵਿੱਚ ਕੀਵ ਦੇ ਵਿੱਚ ਵੀ ਜੋ ਉਹਨਾਂ ਦੀ ਰਾਜਧਾਨੀ ਆ ਕਾਫੀ ਅਟੈਕ ਹੋਏ ਸੀ ਰਸ਼ੀਅਨ ਫੋਰਸਿਸ ਵੱਲੋਂ ਤੇ 24 ਘੰਟਿਆਂ ਦੇ ਦੌਰਾਨ ਯੂਕਰੇਨੀਅਨ ਫੌਜਾਂ ਨੇ offensive ਸ਼ੁਰੂ ਕੀਤਾ ਹੋਇਆ ਆ ਡੋਨੇਸਟਿਕ ਤੇ ਜਾਪਰਜੀਆ ਰੀਜਨ ਦੇ ਵਿੱਚ। ਜੋ ਜਾਪਰਜੀਆ ਰੀਜਨ ਆ ਜਾਪਰਜੀਆ ਦਾ ਜੋ ਏਰੀਆ ਆ ਜੀ ਉਹ ਯੂਕਰੇਨ ਦੇ ਵਿੱਚ ਬੜਾ ਇੰਪੋਰਟੈਂਟ ਹੈ ਕਿਉਂਕਿ ਉੱਥੇ ਉਹਨਾਂ ਦਾ ਨਿਊਕਲੀਅਰ ਪਲਾਂਟ ਹੈਗਾ ਆ। ਰਸ਼ੀਆ ਦੀ ਮਿਨਿਸਟਰੀ ਆਫ ਡਿਫੈਂਸ ਨੇ ਸਟੇਟਮੈਂਟ ਜਾਰੀ ਕੀਤੀ ਆ ਵੀ ਅਸੀਂ ਉੱਥੇ ਬਿਲਕੁਲ ਉਹਨਾਂ ਦੇ ਨਾਲ ਫਾਈਟ ਕਰ ਰਹੇ ਹੈਗੇ ਆ। ਕਾਊਂਟਰ ਅਫੈਂਸ ਜੋ ਯੂਕਰੇਨੀਅਨ ਫੌਜਾਂ ਵੱਲੋਂ ਸ਼ੁਰੂ ਕੀਤਾ ਗਿਆ ਆ ਉਸ ਨੂੰ ਰੋਕਣ ਦੇ ਲਈ। ਬਹੁਤ ਸਾਰੇ ਅਬਜ਼ਰਵਰਸ ਜਿਨ੍ਹਾਂ ਦੇ ਵਿੱਚ ਅਮਰੀਕਨ ਐਨਾਲਿਸਿਸ ਸੈਂਟਰ ਵਾਲੇ ਵੀ ਆ ਉਹ ਜੋ ਇਸ ਜੰਗ ਦੀ ਲੜਾਈ ਨੂੰ ਸਟੱਡੀ ਕਰ ਰਹੇ ਹੈਗੇ ਆ ਉਹ ਕਹਿੰਦੇ ਆ ਵੀ ਇਹ ਯੂਕਰੇਨ ਦੇ ਲਈ ਵਧੀਆ ਹੋਊਗਾ ਜੋ ਉਹਨਾਂ ਨੇ ਕਾਊਂਟਰ ਅਫੈਂਸਿਵ ਸ਼ੁਰੂ ਕੀਤਾ ਹੈ। ਯੂਕਰੇਨ ਦੇ ਕੋਲ ਬਹੁਤ ਵੱਡੀ ਗਿਣਤੀ ਦੇ ਵਿੱਚ ਹਥਿਆਰ ਆਲਰੇਡੀ ਵੱਖ-ਵੱਖ ਮੁਲਕਾਂ ਤੋਂ ਪਹੁੰਚ ਚੁੱਕੇ ਆ। ਅਮਰੀਕਾ ਦੇ ਵਿੱਚ ਬਹੁਤ ਸਾਰੇ ਯੂਕਰੇਨੀਅਨਸ ਦੀ ਟ੍ਰੇਨਿੰਗ ਹੋਈ ਆ, ਚਾਹੇ ਉਹ ਆਰਮੀ ਦੀ, 에ਅਰ ਫੋਰਸ ਦੀ, ਨੇਵੀ ਦੀ। ਹੁਣ ਕਹਿੰਦੇ ਵੀ ਹਫ਼ਤੇ ਹੋ ਗਏ ਜੋ ਕੀਵ ਆ ਯੂਕਰੇਨ ਦੀ ਰਾਜਧਾਨੀ ਆ ਉਹ ਕਾਫੀ ਲੰਮੇ ਸਮੇਂ ਤੋਂ ਅਫੈਂਸਿਵ ਦੇ ਲਈ ਪਲਾਨ ਕਰ ਰਿਹਾ ਸੀ ਤੇ ਕਿਉਂਕਿ ਨਵੀਂ ਟ੍ਰੇਨਿੰਗ ਲਈ ਉਹਨੀ ਡਰੋਨਸ ਉਹਨਾਂ ਕੋਲ ਪੂਰੇ ਪਹੁੰਚੇ ਹੋਏ ਆ। ਉਹਨਾਂ ਨੇ ਪਿਛਲੇ ਦਿਨਾਂ 'ਚ ਮਾਸਕੋ ਦੇ ਵਿੱਚ ਡਰੋਨ ਦੇ ਨਾਲ ਅਟੈਕ ਵੀ ਕੀਤਾ ਸੀ ਰਸ਼ੀਆ ਦੀ ਮਿੱਟੀ ਦੇ ਉੱਤੇ, ਰਸ਼ੀਆ ਦੀ ਸੋਇਲ ਦੇ ਉੱਤੇ। ਸੋ ਯੂਕਰੇਨ ਵਾਲੇ ਇੱਕ ਬਹੁਤ ਵੱਡਾ ਜਿਹੜਾ ਕਹਿੰਦੇ ਸਟੇਕ ਪਲੇ ਕਰ ਰਹੇ ਹੈਗੇ ਆ। ਸੋ ਦੇਖਦੇ ਆ ਆਉਣ ਵਾਲੇ ਦਿਨਾਂ 'ਚ ਕੀ ਬਣਦਾ ਆ, ਪਰ ਲਗਭਗ 13-14 ਮਹੀਨੇ ਹੋ ਗਏ ਆ ਇਸ ਲੜਾਈ ਨੂੰ ਲੱਗੇ ਹੋਏ ਨੂੰ ਤੇ ਯੂਕਰੇਨ ਦੇ ਵਿੱਚ ਬਹੁਤ ਵੱਡੀ ਜਿਹੜੀ ਤਬਾਹੀ ਆ ਉਹ ਹੋ ਚੁੱਕੀ ਹੈ। ਜੀ ਕਖੋਵਾ ਡੈਮ ਜਿਹੜਾ ਟੁੱਟਿਆ ਹੈ, ਉਹਦੇ ਵਿੱਚ ਵੀ ਹੁਣ ਦੋਨਾਂ ਦੇਸ਼ਾਂ ਦੇ ਦਰਮਿਆਨ ਇੱਕ ਦੂਜੇ ਨੂੰ ਦੋਸ਼ ਲਾਉਣ ਦੀ ਜਿਹੜੀ ਜੰਗ ਆ ਉਹ ਤੇਜ਼ ਹੋ ਚੁੱਕੀ ਹੈ। ਹੁਣ 50,000 ਤੋਂ ਵੱਧ ਲੋਕ ਜਿਹੜੇ ਆ ਉਹ ਖਤਰੇ ਦੇ ਵਿੱਚ ਆ। ਡੈਮ ਵਾਰਫੇਅਰ ਤੇ ਇੱਕ ਵਾਰ ਫਿਰ ਤੋਂ ਚਰਚਾ ਹੋਣ ਲੱਗੀ ਆ। 6 ਜੂਨ ਦੀ ਗੱਲ ਆ ਜਦੋਂ ਨੋਵਾ ਕਖੋਵਕਾ ਡੈਮ ਦੇ ਉੱਤੇ ਹਮਲਾ ਹੋਇਆ ਸੀਗਾ ਤੇ ਹੁਣ ਤੱਕ 50,000 ਲੋਕਾਂ ਦੀ ਜ਼ਿੰਦਗੀ ਦੇ ਉੱਤੇ ਇਹਦਾ ਜਿਹੜਾ ਹੜ੍ਹ ਦਾ ਜਿਹੜਾ ਖਤਰਾ ਹੈ ਤਕਰੀਬਨ 10,000 ਏਕੜ ਫਸਲ ਜਿਹੜੀ ਆ ਉਹ ਦੱਸੀ ਗਈ ਹੈ ਖੇਤੀ ਉਹ ਇਸ ਵੇਲੇ ਪੂਰੀ ਤਰ੍ਹਾਂ ਪਾਣੀ ਦੇ ਵਿੱਚ ਸਮਾ ਚੁੱਕੀ ਆ, ਪਾਣੀ ਉੱਤੇ ਚੜ੍ਹ ਚੁੱਕਿਆ। ਇਹਨਾਂ ਜਿਹੜੇ ਇਲਾਕਿਆਂ ਦੇ ਵਿੱਚ ਹੜ੍ਹ ਆਏ ਨੇ ਉਹਨਾਂ ਦੇ ਕਰਕੇ ਤਕਰੀਬਨ 2,500 ਘਰ ਡੁੱਬ ਚੁੱਕੇ ਆ। 30 ਪਿੰਡ ਜਿਹੜੇ ਆ ਤੇ ਕਈ ਕਸਬੇ ਇਸ ਹੜ੍ਹ ਦੇ ਇਸ ਵੇਲੇ ਮਾਰ ਦੇ ਵਿੱਚ ਆ। ਪਤਾ ਲੱਗਿਆ ਵੀ ਨੋਵਾ ਕਖੋਵਕਾ ਜਿਹੜਾ ਡੈਮ ਆ ਉਹ ਟੁੱਟਣ ਤੋਂ ਬਾਅਦ ਖਰਸੋਨ ਸ਼ਹਿਰ ਦੇ ਹਾਲਾਤ ਜਿਹੜੇ ਨੇ ਉਹ ਆਪਣੇ ਆਪ ਦੇਖੇ ਜਾ ਸਕਦੇ ਨੇ। ਘਰ ਏਦਾਂ ਲੱਗਦਾ ਜਿਵੇਂ ਖੜੇ ਪਾਣੀ ਦੇ ਵਿੱਚ ਕੋਈ ਚੀਜ਼ਾਂ ਧਰੀਆਂ ਹੋਣ, ਇਸ ਤਰੀਕੇ ਨਾਲ ਇੰਨਾ ਕੁ ਪਾਣੀ ਉੱਥੇ ਜਿਹੜਾ ਉਹ ਖੜਾ ਹੈ। ਤੇ ਇਹ ਜਿਹੜਾ ਡੈਮ ਵਾਰਫੇਅਰ ਹੈ ਇਹਦੇ ਹੁਣ ਕਰਕੇ ਇੱਕ ਵਾਰ ਫਿਰ ਤੋਂ ਜਿਹੜਾ ਇਹ ਨੋਵਾ ਕਖੋਵਕਾ ਡੈਮ ਟੁੱਟਿਆ ਵਾ। ਡੈਮ ਵਾਰਫੇਅਰ ਤੇ ਚਰਚਾ ਚੱਲੀ ਹੈ। ਦੱਸਦੇ ਆ ਵੀ 85 ਸਾਲ ਪਹਿਲਾਂ ਚੀਨ ਜਾਪਾਨ ਦੀ ਜਦੋਂ ਜੰਗ ਹੋਈ ਸੀ ਤੇ ਉਦੋਂ ਡੈਮ ਵਾਰਫੇਅਰ ਦੇ ਕਰਕੇ ਜਾਂ ਉਹਦੇ ਨਾਲ ਜਾਂ ਉਹਦੇ ਆਸਰੇ ਨਾਲ 1 ਲੱਖ ਤੋਂ ਜ਼ਿਆਦਾ ਚੀਨੀ ਜਿਹੜੇ ਨਾਗਰਿਕ ਆ ਉਹ ਮਾਰੇ ਗਏ ਆ। ਤੇ ਇਹਦੀ ਜੇ ਹੋਰ ਆਪਾਂ ਚਰਚਾ ਤਫਸੀਲ ਦੇ ਨਾਲ ਕਰੀਏ ਥੋੜ੍ਹੀ ਜਿਹੀ ਤਾਂ ਉਹ ਇਹ ਹੈ ਕਿ ਜਾਪਾਨ ਦੀ ਜਿਹੜੀ ਆਰਮੀ ਸੀ ਉਹ ਲਗਾਤਾਰ ਤਾਕਤਵਰ ਹੋ ਰਹੀ ਸੀ। ਸਰਹੱਦੀ ਵਿਵਾਦ ਨੂੰ ਲੈ ਕੇ ਚੀਨ ਦਾ ਜਿਹੜਾ ਵਿਵਾਦ ਆ ਲਗਾਤਾਰ ਡੂੰਘਾ ਹੁੰਦਾ ਜਾ ਰਿਹਾ ਸੀ। ਜਦੋਂ ਇਹ ਮਾਮਲਾ ਵਧਿਆ ਸੀ ਤਾਂ ਜਾਪਾਨ ਨੇ ਚੀਨ ਦੇ ਉੱਤੇ ਹਮਲਾ ਕਰ ਦਿੱਤਾ ਸੀ। ਇਸ ਜੰਗ ਨੂੰ ਸੈਕੰਡ ਸਿਨੋ ਜਾਪਾਨੀਜ਼ ਵਾਰ ਕਿਹਾ ਜਾਂਦਾ ਹੈ ਤੇ ਜਾਪਾਨ ਦੀ ਜਿਹੜੀ ਆਰਮੀ ਸੀਗੀ ਉਹ ਚੀਨ ਦੇ ਵੱਡੇ ਹਿੱਸੇ ਨੂੰ ਇੱਕ ਵਾਰੀ ਆਪਣੇ ਕਬਜ਼ੇ ਹੇਠਾਂ ਲੈ ਗਈ ਸੀਗੀ ਤੇ ਚੀਨ ਦੀ ਦੂਜੀ ਸਭ ਤੋਂ ਲੰਬੀ ਜਿਹੜੀ ਨਦੀ ਹੈ ਯੈਲੋ ਉਹਦੇ ਕਰੀਬ ਪਹੁੰਚ ਗਈ ਸੀ। ਹੁਣ ਚੀਨ ਨੂੰ ਇਹ ਡਰ ਸੀਗਾ ਕਿ ਜਾਪਾਨ ਦੀ ਜਿਹੜੀ ਆਰਮੀ ਆ ਉਹ ਸ਼ੰਘਾਈ ਸ਼ਹਿਰ ਤੱਕ ਨਾ ਪਹੁੰਚ ਜੇ ਤੇ ਇਸੇ ਕਰਕੇ ਚੀਨ ਨੇ ਆਪਣੀ ਜਾਪਾਨੀ ਆਰਮੀ ਨੂੰ ਰੋਕਣ ਦੀ ਖਾਤਰ, ਸ਼ਹਿਰਾਂ ਦੇ ਵਿੱਚ ਵੜਨ ਤੋਂ ਰੋਕਣ ਦੀ ਖਾਤਰ ਇਹ ਜਿਹੜੀ ਨਦੀ ਹੈ ਚੀਨ ਨੂੰ ਜਾਣ ਵਾਲੀ, ਇੱਥੇ ਉਹਨਾਂ ਨੇ ਜਿਹੜੀ ਆ ਉਹਨੂੰ ਤੋੜ ਦਿੱਤਾ ਸੀਗਾ। ਤੇ ਚੀਨ ਨਹੀਂ ਚਾਹੁੰਦਾ ਸੀਗਾ ਕਿ ਰੇਲਵੇ ਸਟੇਸ਼ਨ ਜਿਹੜਾ ਇਹਨਾਂ ਇਲਾਕਿਆਂ ਦੇ ਵਿੱਚ ਪੈਂਦਾ, ਜਿਹੜਾ ਕਿ ਬੜਾ ਤਕੜਾ ਰੇਲਵੇ ਸਟੇਸ਼ਨ ਸੀਗਾ ਚੀਨ ਦੀ ਬੜੀ ਰੂਸ ਦੇ ਨਾਲ ਉਸ ਰੇਲਵੇ ਸਟੇਸ਼ਨ ਰਾਹੀਂ ਜਿਹੜੀ ਆ ਲੈਣ ਦੇਣ ਹੁੰਦਾ ਸੀਗਾ। ਤਾਂ ਉਦੋਂ ਫਿਰ ਉਹਨਾਂ ਨੇ ਯੈਲੋ ਨਦੀ ਦੇ ਆਪਣੇ ਸਭ ਤੋਂ ਵੱਡੇ ਡੈਮ ਨੂੰ ਤੋੜਨ ਦਾ ਫੈਸਲਾ ਕੀਤਾ ਸੀਗਾ। ਇਹ 1935 ਦੀਆਂ ਗੱਲਾਂ ਨੇ, ਪਰ ਦੱਸਦੇ ਕਿ ਡੈਮ ਤੋੜ ਕੇ ਜੰਗ ਜਿੱਤਣ ਵਾਲੀਆਂ ਗੱਲਾਂ ਤਾਂ ਬਹੁਤ ਪੁਰਾਣੀਆਂ ਨੇ। ਪਰਸ਼ੀਆ ਜਿਹੜਾ ਅੱਜ ਦਾ ਈਰਾਨ ਆ, ਉਦੋਂ ਵੀ ਰਾਜਾ ਸਾਇਰਸ ਆ ਜਿਹੜਾ ਉਹਨੇ
ਯੂਫਰੇਟਸ ਨਦੀ ਦਾ ਡੈਮ ਤੋੜਤਾ ਸੀ ਜੰਗ ਜਿੱਤਣ ਖਾਤਰ ਤੇ ਰਾਤੋਂ ਰਾਤ ਬੈਬੀਲੋਨ ਨੂੰ ਜਿੱਤ ਲਿਆ ਸੀਗਾ ਜੀ। ਪ੍ਰੈਜ਼ੀਡੈਂਟ ਪੂਟਨ ਜੋ ਰਸ਼ੀਆ ਦੇ ਆ ਉਹਨਾਂ ਨੇ ਉਹ ਕਿਹਾ ਵੀ ਅਸੀਂ ਨਿਊਕਲੀਅਰ ਵੈਪਨ ਜੋ ਟੈਕਟੀਕਲ ਨਿਊਕਲੀਅਰ ਵੈਪਨਸ ਹੈਗੇ ਆ ਉਹ ਬੈਲਾਰੂਸ ਦੇ ਵਿੱਚ ਡਿਪਲੋਏ ਕਰਨ ਜਾ ਰਹੇ ਹੈਗੇ ਆ। ਜੁਲਾਈ 7 ਤੇ 8 ਦੇ ਲਾਗੇ ਛਾਗੇ ਇਹ ਉਥੋਂ ਮਾਸਕੋ ਤੋਂ ਜੋ ਨਿਊਜ਼ ਆ ਰਹੀ ਹੈਗੀ ਆ। ਉਹਨਾਂ ਨੇ ਮਾਰਚ ਦੇ ਮਹੀਨੇ ਵਿੱਚ ਇਹ ਕਿਹਾ ਸੀ ਵੀ ਬੈਲਾਰੂਸ ਜੋ ਮੁਲਕ ਆ ਉਹ ਐਗਰੀ ਕਰ ਗਿਆ ਵੀ ਨਿਊਕਲੀਅਰ ਵੈਪਨਸ ਨੂੰ ਉਹਨਾਂ ਦੇ ਮੁਲਕ ਦੇ ਵਿੱਚ ਇੰਸਟਾਲ ਕੀਤਾ ਜਾਵੇ, ਡਿਪਲੋਏ ਕੀਤਾ ਜਾਵੇ ਤੇ ਤਾਂ ਕਿ USA ਜੋ ਆ ਉਹ ਬਚਿਆ ਜਾ ਸਕੇ। ਪੂਟਨ ਕਹਿੰਦੇ ਆ ਵੀ ਸਾਰਾ ਕੁਝ ਅਕੋਰਡਿੰਗ ਟੂ ਪਲਾਨ ਚੱਲ ਰਿਹਾ ਹੈਗਾ। ਇਹ ਉਹਨਾਂ ਨੇ ਬੈਲਾਰੂਸੀਅਨ ਪ੍ਰੈਜ਼ੀਡੈਂਟ ਅਲੈਗਜ਼ੈਂਡਰ ਲੂਕਾਸ਼ੈਂਕੋ ਜੋ ਆ ਉਹਨਾਂ ਨੂੰ ਇੱਕ ਮੀਟਿੰਗ ਦੇ ਦੌਰਾਨ ਦੱਸਿਆ ਹੈਗਾ। ਕਹਿੰਦੇ ਵੀ ਜੋ ਫੈਸਿਲਿਟੀ ਬਣ ਰਹੀ ਆ ਉੱਥੇ ਉਹਦੀ ਜਿਹੜੀ ਪ੍ਰੈਪਰੇਸ਼ਨ ਆ ਉਹ ਜੁਲਾਈ 7 ਤੇ 8 ਦੇ ਲਾਗੇ ਛਾਗੇ ਖਤਮ ਹੋ ਜਾਊਗੀ। ਤੇ ਇਸੇ ਤਰ੍ਹਾਂ ਜੋ ਲੂਕਾਸ਼ੈਂਕੋ ਆ ਉਹਨਾਂ ਨੇ ਪ੍ਰੈਜ਼ੀਡੈਂਟ ਪੂਟਨ ਦਾ ਧੰਨਵਾਦ ਕੀਤਾ ਹੈਗਾ। 15 ਮਹੀਨੇ ਹੋ ਗਏ ਯੂਕਰੇਨ ਤੇ ਰਸ਼ੀਆ ਦੀ ਜੰਗ ਲੱਗੀ ਨੂੰ ਤੇ ਪੂਟਨ ਹੁਣੀ ਇਹ ਕਹਿੰਦੇ ਆ ਵੀ ਯੂਰਪ ਪੂਰੀ ਤਰ੍ਹਾਂ ਤੇ ਅਮਰੀਕਾ ਪੂਰੀ ਤਰ੍ਹਾਂ ਜੋ ਯੂਕਰੇਨ ਆ ਉਹਦੀ ਸਪੋਰਟ ਕਰ ਰਿਹਾ ਹੈਗਾ। ਇੱਕ ਤਰ੍ਹਾਂ ਦੇ ਨਾਲ ਪ੍ਰੋਕਸੀ ਵਾਰ ਨੂੰ ਇਹ ਐਕਸਪੈਂਡ ਕਰ ਰਹੇ ਆ। ਪੂਟਨ 70 ਸਾਲਾਂ ਦਾ ਹੋ ਗਿਆ ਤੇ ਉਹ ਆਪਣੇ ਮੁਲਕ ਨੂੰ ਸਰਵਾਈਵਲ ਦੇ ਲਈ ਵੀ ਫਾਈਟ ਕਰ ਰਹੇ ਹੈਗੇ ਆ। ਤੇ ਯੂਕਰੇਨੀਅਨ ਪ੍ਰੈਜ਼ੀਡੈਂਟ ਵਲਾਡੀਮੀਰ ਜ਼ੈਲੈਂਸਕੀ ਨੇ ਇਹ ਕਿਹਾ ਕਿ ਸਾਡੀ ਫੌਜ ਉਸ ਸਮੇਂ ਤੱਕ ਲੜਦੀ ਰਹੂਗੀ ਜਦੋਂ ਤੱਕ ਇੱਕ ਵੀ ਫੌਜੀ ਰਸ਼ੀਆ ਦਾ ਉਹ ਉਹਨਾਂ ਦੇ ਮੁਲਕ ਦੇ ਵਿੱਚ ਨਹੀਂ ਰਹਿ ਸਕਦਾ ਹੈਗਾ। ਪੂਟਨ ਨੇ ਕਿਹਾ ਆ ਕਿ ਨਿਊਕਲੀਅਰ ਮੂਵ ਪੂਟਨ ਦੀ ਜੋ ਨਿਊਕਲੀਅਰ ਮੂਵ ਆ ਨਿਊਕਲੀਅਰ ਜੋ ਜਿਸ ਤਰ੍ਹਾਂ ਮੈਂ ਦੱਸਿਆ ਹੀ ਆ ਉਹਨਾਂ ਦਾ ਸਮਾਨ ਆ ਜੋ ਡਿਪਲੋਏ ਕਰਨ ਜਾ ਰਹੇ ਆ ਉਸ ਨੂੰ US ਤੇ ਜੋ ਨਾਟੋ ਦੀਆਂ ਐਲਾਈਜ਼ ਆ ਯੂਰਪ ਦੇ ਵਿੱਚ ਤੇ ਚਾਈਨਾ ਇਹ ਬੜੇ ਜਿਹੜੀ ਤੇਜ਼ ਅੱਖ ਦੇ ਨਾਲ ਦੇਖ ਰਹੇ ਆ ਵੀ ਕੀ ਕੁਝ ਇੱਧਰ ਵਾਪਰਿਆ ਹੈਗਾ ਤਾਂ ਕਿ ਅੱਗੇ ਕੋਈ ਜਿਹੜੀ ਆ ਲੜਾਈ ਝਗੜਾ ਨਾ ਵਧੇ। ਪੂਟਨ ਨੇ ਇਹ ਕਿਹਾ ਵੀ ਸਾਡਾ ਜੋ ਅਲਟੀਮੇਟ ਡਿਸੀਜਨ ਮੇਕਰ ਆ ਨਿਊਕਲੀਅਰ ਲਾਂਚ ਦਾ ਵੀ ਬੈਲਾਰੂਸ ਦੇ ਵਿੱਚ ਜੋ ਅਸੀਂ ਸਮਾਨ ਜੋ ਬੈਲਿਸਟਿਕ ਮਿਸਾਈਲਸ ਹੈਗੀਆਂ ਆ ਉਹ ਡਿਪਲੋਏ ਕਰਨ ਜਾ ਰਹੇ ਆ ਉਹ 500 ਕਿਲੋਮੀਟਰ ਰੇਂਜ ਉਹਨਾਂ ਦੀ 310 ਮੀਲ ਦੇ ਕਰੀਬ ਰੇਂਜ ਹੈਗੀ ਆ ਉਹ ਉੱਥੇ ਇੰਸਟਾਲ ਕਰਨ ਜਾ ਰਹੇ ਹੈਗੇ ਆ। 1991 ਦੇ ਵਿੱਚ ਰਸ਼ੀਆ ਸੋਵੀਅਤ ਯੂਨੀਅਨ ਜਿਹਨੂੰ ਪਹਿਲਾਂ ਕਹਿੰਦੇ ਸੀ ਉਹ ਪੂਰੀ ਤਰ੍ਹਾਂ ਕਲੈਪਸ ਕਰ ਗਿਆ ਸੀ। ਉਸ ਤੋਂ ਬਾਅਦ ਇਹ ਨਿਊਕਲੀਅਰ ਵੈਪਨਸ ਨੂੰ ਪਹਿਲੀ ਵਾਰੀ ਬੈਲਾਰੂਸ ਦੇ ਵਿੱਚ ਇੰਸਟਾਲ ਕਰਨ ਜਾ ਰਹੇ ਹੈਗੇ ਆ। ਪੂਟਨ ਨੇ ਬਾਰ-ਬਾਰ ਇਹੀ ਇਸ਼ੂ ਨੂੰ ਰੇਜ਼ ਕੀਤਾ ਹੈਗਾ ਆ ਕਿ ਜੋ B-61 ਟੈਕਟੀਕਲ ਨਿਊਕਲੀਅਰ ਵਾਰਹੈਡਸ ਹੈਗੇ ਆ ਉਹ ਬੈਲਜੀਅਮ, ਨੀਦਰਲੈਂਡ, ਜਰਮਨੀ, ਇਟਲੀ, ਟਰਕੀ ਇਹਨਾਂ ਸਾਰੇ ਮੁਲਕਾਂ 'ਚ ਇੰਸਟਾਲ ਕੀਤੇ ਹੋਏ ਹੈਗੇ ਆ ਤੇ ਮਾਸਕੋ ਇਹ ਤੋਂ ਬੜਾ ਅਨਹੈਪੀ ਹੈਗਾ ਆ ਵੀ ਇਹ ਕਿਉਂ ਇੱਥੇ ਇੰਸਟਾਲ ਕੀਤੇ ਗਏ। ਜੀ ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਚੀਨ ਦੀ। ਚੀਨ ਨੇ ਤਾਈਵਾਨ ਦੇ ਉੱਤੇ ਇੱਕ ਵਾਰ ਫਿਰ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਹੈ। ਚੀਨ ਦੇ 37 ਵਾਰ ਪਲੇਨ 6 ਘੰਟੇ ਜਿਹੜੇ ਆ ਉਹ ਤਾਈਵਾਨ ਦੇ ਡਿਫੈਂਸ ਜ਼ੋਨ ਦੇ ਵਿੱਚ ਵੜੇ ਰਹੇ। ਇਹਨਾਂ ਦੇ ਵਿੱਚ ਪਰਮਾਣੂ ਸਮਰੱਥਾ ਵਾਲੇ ਜਿਹੜੇ H-6 ਬੋਂਬਰਸ ਆ ਉਹਨਾਂ ਦੇ ਨਾਲ J-11 ਤੇ J-16 ਜਿਹੜੇ ਫਾਈਟਰ ਜੈਟ ਆ ਉਹ ਵੀ ਸ਼ਾਮਲ ਸੀਗੇ। ਤਾਈਵਾਨ ਨੇ ਚੀਨ ਦੇ ਨਾਲ ਲੜਾਕੂ ਜਹਾਜ਼ਾਂ ਨੂੰ ਦੇਖਦਿਆਂ ਹੀ 에ਅਰ ਅਲਰਟ ਜਿਹੜਾ ਉਹ ਜਾਰੀ ਕਰਨਾ ਪਿਆ ਸੀਗਾ। ਇਹ ਤੋਂ ਬਾਅਦ ਤਾਈਵਾਨ ਨੇ ਚੀਨ ਉੱਤੇ ਨਜ਼ਰ ਰੱਖਣ ਦੇ ਲਈ ਆਪਣੇ ਜਿਹੜੇ ਵਾਰਪਲੇਨ ਆ ਤੇ ਸ਼ਿਪ ਭੇਜੇ ਤੇ ਇਸ ਤੋਂ ਇਲਾਵਾ ਤਾਈਵਾਨ ਦਾ ਜਿਹੜਾ ਰੱਖਿਆ ਮਹਿਕਮਾ ਉਹਦੇ ਹੁਕਮਾਂ ਤੇ ਜ਼ਮੀਨ ਤੋਂ ਮਾਰ ਕਰਨ ਵਾਲੀਆਂ ਜਿਹੜੀਆਂ ਮਿਜ਼ਾਈਲ ਸਿਸਟਮ ਆ ਉਹਨੂੰ ਵੀ ਐਕਟੀਵੇਟ ਜਿਹੜਾ ਉਹ ਕਰਨਾ ਪਿਆ ਸੀਗਾ। ਤਾਈਵਾਨ ਦੇ ਜਿਹੜੇ ਰੱਖਿਆ ਮੰਤਰਾਲੇ ਦੇ ਬੁਲਾਰੇ ਆ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਚੀਨੀ ਜਹਾਜ਼ਾਂ ਨੂੰ ਤਾਈਵਾਨ ਦੇ ਆਸਮਾਨ ਦੇ ਵਿੱਚ ਦੇਖਣ ਤੋਂ ਬਾਅਦ ਦੱਖਣ ਪੂਰਬੀ ਇਲਾਕਿਆਂ ਦੇ ਵਿੱਚ ਅਸੀਂ ਵੀ ਉਡਾਨ ਭਰੀ ਹੈ। ਨਿਗਰਾਨੀ ਤੇ ਲੰਬੀ ਦੂਰੀ ਦੀਆਂ ਜਿਹੜੀਆਂ ਨੈਵੀਗੇਸ਼ਨ ਟ੍ਰੇਨਿੰਗ ਦੇ ਲਈ ਜਿਹੜੀਆਂ ਇਹ ਮਿਜ਼ਾਈਲਾਂ ਨੇ ਜਾਂ ਜਿਹੜਾ ਇਹ ਮਿਜ਼ਾਈਲ ਸਿਸਟਮ ਆ ਇਹਨੂੰ ਵੀ ਐਕਟੀਵੇਟ ਕੀਤਾ ਗਿਆ ਸੀ ਤੇ ਲਗਾਤਾਰ ਚੀਨ ਉੱਤੇ ਦੋਸ਼ ਲੱਗਦੇ ਆ ਕਿ ਇਹ ਤਾਈਵਾਨ ਦੇ ਜਿਹੜਾ 에ਅਰ ਇਲਾਕਾ ਵਾ ਉਹਦੇ ਵਿੱਚ ਆਸਮਾਨੀ ਇਲਾਕਿਆਂ ਦੇ ਵਿੱਚ ਜਿੱਥੇ ਤਾਈਵਾਨ ਦੀ ਪ੍ਰਭੂ ਸੱਤਾ ਕਾਇਮ ਆ ਉੱਥੇ ਇਹਨਾਂ ਨੇ ਕਈ ਵਾਰ ਇਸ ਤਰ੍ਹਾਂ ਦਾ ਜਿਹੜਾ ਕੰਮ ਆ ਜਾਂ ਵਾਰਦਾਤ ਆ ਜਾਂ ਕਹਿ ਲਓ ਕਿ ਕਰਤੂਤ ਆ ਉਹ ਕੀਤੀ ਆ। ਤੇ ਲੰਘੇ 9 ਮਈ ਜਿਹੜਾ ਇਸ ਤੋਂ ਪਹਿਲਾਂ 9 ਅਪ੍ਰੈਲ ਤੋਂ ਵੀ ਪਹਿਲਾਂ ਦੀ ਗੱਲ ਆ ਜਦੋਂ ਚੀਨ ਨੇ ਆਪਣੇ 45 ਵਾਰ ਪਲੇਨ ਜਿਹੜੇ ਆ ਉਹ ਤਾਈਵਾਨ ਭੇਜੇ ਸੀਗੇ।
ਇਸ ਤੋਂ ਵੀ ਪਹਿਲਾਂ ਦੀ ਗੱਲ ਹੈ ਜਦੋਂ ਚੀਨ ਉੱਤੇ ਆਪਣੇ ਵਾਰ ਪਲੇਨ ਆ ਜਿਹੜੇ ਉਹ ਤਾਇਵਾਨ ਦੇ ਆਸਮਾਨ ਦੇ ਵਿੱਚ ਭੇਜਣ ਦੇ ਜਿਹੜੇ ਆ ਦੋਸ਼ ਲੱਗਦੇ ਰਹੇ ਆ। ਹਾਲਾਂਕਿ ਇਸ ਤੋਂ ਪਹਿਲਾਂ ਵੀ ਜਿਹੜਾ ਜਦੋਂ ਉਹ ਗਏ ਸੀਗੇ ਵਾਰ ਪਲੇਨ ਭੇਜੇ ਸੀ ਚੀਨ ਨੇ, ਤਾਂ ਉਦੋਂ ਬਹੁਤ ਘੱਟ ਸਮੇਂ ਦੇ ਵਿੱਚ ਇਹ ਤਾਇਵਾਨ ਦੀ ਸੀਮਾ ਦੇ ਵਿੱਚ ਵੜੇ ਸੀ, ਬਾਅਦ ਦੇ ਵਿੱਚ ਵਾਪਸ ਆ ਗਏ ਸੀਗੇ। ਹੁਣ ਇਹਦੇ ਨਾਲ-ਨਾਲ ਖਬਰ ਇਹ ਆ ਰਹੀ ਹੈ ਕਿ ਚੀਨ ਤੇ ਰੂਸ ਨੇ ਪਹਿਲੀ ਵਾਰ ਮਿਲ ਕੇ ਹਵਾਈ ਗਸ਼ਤ ਵੀ ਕੀਤੀ ਹੈ ਤੇ ਇਹਦੀ ਚਰਚਾ ਬਹੁਤ ਹੈ। ਇਸੇ ਦੌਰਾਨ ਇਹਨਾਂ ਨੇ 8 ਵਾਰ ਪਲੇਨ ਜਿਹੜੇ ਆ ਉਹ ਸਾਊਥ ਕੋਰੀਆ ਦੇ ਡਿਫੈਂਸ ਜ਼ੋਨ ਦੇ ਵਿੱਚ ਦਾਖਲ ਕੀਤੇ ਆ। ਇਹਦੇ ਜਵਾਬ ਦੇ ਵਿੱਚ ਸਾਊਥ ਕੋਰੀਆ ਨੇ ਵੀ ਆਪਣੇ ਫਾਈਟਰ ਜੈਟ ਨੂੰ ਕਾਇਮ ਕੀਤਾ ਸੀਗਾ। ਹਾਲਾਂਕਿ ਰੂਸ ਤੇ ਚੀਨ ਨੇ ਇਹ ਗੱਲ ਕਹੀ ਹੈ ਕਿ ਉਹਨਾਂ ਨੇ ਏਅਰ ਸਪੇਸ ਦਾ ਜਿਹੜਾ ਉਲੰਘਣ ਆ ਉਹ ਨਹੀਂ ਕੀਤਾ ਸੀਗਾ ਤੇ ਦੋਨਾਂ ਦੇਸ਼ਾਂ ਨੂੰ ਲੈ ਕੇ ਹੁਣ ਜਿਹੜਾ ਇਹ ਖਿੱਤਾ ਵਾ ਉਹ ਸਾਰਾ ਹੀ ਅਸ਼ਾਂਤ ਆ। ਇੱਕ ਪਾਸੇ ਸਾਊਥ ਕੋਰੀਆ ਆਪਣੇ ਡਿਫੈਂਸ ਦੇ ਵਿੱਚ ਕਰ ਰਿਹਾ ਤੇ ਦੂਜੇ ਪਾਸੇ ਤਾਇਵਾਨ ਹਰ ਰੋਜ਼ ਜਿਹੜਾ ਉਹ ਚੀਨ ਦੀਆਂ ਸਰਗਰਮੀਆਂ ਗਤੀਵਿਧੀਆਂ ਉੱਤੇ ਨਜ਼ਰ ਰੱਖ ਰਿਹਾ। ਜੀ। ਜੀ। ਅਗਲੀ ਖਬਰ ਵੱਲ ਚਲੀਏ। ਇਹ ਫਰਾਂਸ ਤੋਂ ਆ ਰਹੀ ਹੈ। ਫਰਾਂਸ ਦੇ ਵਿੱਚ ਉੱਥੇ ਦੇ ਪ੍ਰੈਜ਼ੀਡੈਂਟ ਜੋ ਮੈਕਰੋਨ ਆ, ਉਹ ਉਸ ਸਕੂਲ ਦੇ ਵਿੱਚ ਉਸ ਬਜ਼ੁਰਗ ਨੂੰ ਤੇ ਉਹਨਾਂ ਬੱਚਿਆਂ ਨੂੰ ਮਿਲਣ ਗਏ ਜਿਨ੍ਹਾਂ ਨੂੰ ਚਾਕੂ ਮਾਰੇ ਗਏ ਸੀ। 4 ਬੱਚੇ ਸੀ ਜਿਨ੍ਹਾਂ ਦੀ ਏਜ 22 ਮੰਥ 22 ਮਹੀਨੇ, 2 ਜਣਿਆਂ ਦੀ 2 ਤੇ 1 ਜਣੇ ਦੀ 3 ਸਾਲਾਂ ਦੀ, ਤੇ 2 70 ਸਾਲ ਤੇ 78 ਸਾਲ ਦੇ ਬਜ਼ੁਰਗ ਸੀਗੇ, ਉਹਨਾਂ ਦੇ ਗ੍ਰੈਂਡ ਪੇਰੈਂਟਸ, ਜਿਨ੍ਹਾਂ ਦੇ ਚਾਕੂ ਮਾਰੇ ਗਏ ਸੀ ਵੀਰਵਾਰ ਸਵੇਰੇ ਜਦੋਂ ਉਹ ਇੱਕ ਪਲੇਗਰਾਊਂਡ ਦੇ ਵਿੱਚ ਖੇਲ ਰਹੇ ਸੀਗੇ। ਇਹ ਬਹੁਤ ਪੋਪੂਲਰ ਇੱਕ ਲੇਕ ਸਾਈਡ ਟਾਊਨ ਹੈਗਾ ਆ ਅਨੈਸੀ ਕਰਕੇ। ਸੋ ਇਮੈਨੂਅਲ ਮੈਕਰਨ ਤੇ ਉਹਨਾਂ ਦੀ ਵਾਈਫ ਬ੍ਰਿਜਟ ਉਹ ਪ੍ਰੀ ਸਕੂਲ ਚਿਲਡਰਨ ਤੇ ਬਜ਼ੁਰਗ ਨੂੰ ਮਿਲਣ ਗਏ ਤੇ ਉਹਨਾਂ ਨੇ ਇਹ ਕਿਹਾ ਵੀ ਇਹ ਜਿਹੜੀਆਂ ਘਟਨਾਵਾਂ ਆ ਬਹੁਤ ਹੀ ਮਾੜੀਆਂ ਹੈਗੀਆਂ ਆ। ਜਿਹੜੇ ਲੋਕਾਂ ਨੇ ਸਪੋਰਟ ਕੀਤਾ ਉਸ ਟਾਈਮ ਦੇ ਉੱਤੇ, ਜੋ ਅਟੈਕਰ ਸੀ ਉਸ ਨੂੰ ਹੈਂਡਲ ਕਰਨ ਦੇ ਲਈ, ਉਹਨਾਂ ਦਾ ਵੀ ਜੋ ਫਰਾਂਸ ਦੇ ਪ੍ਰੈਜ਼ੀਡੈਂਟ ਆ ਉਹਨਾਂ ਨੇ ਧੰਨਵਾਦ ਕੀਤਾ। ਤੇ ਇਸੇ ਤਰ੍ਹਾਂ ਇੱਕ ਹੋਰ ਬੜੇ ਜਵਾਨ ਕੈਥੋਲਿਕ ਸਟੂਡੈਂਟ ਜੋ ਹੈਨਰੀ ਦਾ ਐਂਸਲਮੇ ਆ, ਉਹਨਾਂ ਨੂੰ ਮਿਲੇ ਜਿਹਦਾ ਨਾਮ ਦਾ ਬਲੈਕ ਪੈਕ ਹੀਰੋ ਕਰਕੇ ਜਾਣਿਆ ਜਾਂਦਾ ਹੈ। ਉਹਨਾਂ ਦਾ ਵੀ ਉਹਨਾਂ ਨੇ ਧੰਨਵਾਦ ਕੀਤਾ, ਜੋ ਉਹ ਅਸੇਲੈਂਟ ਸੀਗੇ ਜਿਨ੍ਹਾਂ ਨੇ ਚਾਕੂ ਮਾਰੇ ਸੀ, ਉਹਨਾਂ ਨੂੰ ਭਜਾਉਣ ਦੇ ਵਿੱਚ ਕਾਮਯਾਬ ਹੋਏ ਸੀ। ਡਾਕਟਰਸ ਹਜੇ ਆਪਟੀਮਿਸਟਿਕ ਆ ਕਿ ਕਿਸ ਤਰ੍ਹਾਂ ਕਿੰਨਾ ਕੁ ਬੱਚੇ ਜੋ ਆ ਉਹ ਸਰਵਾਈਵ ਕਰ ਜਾਊਗੇ, ਪਰ ਬਹੁਤ ਹੀ ਜਿਹੜਾ ਭਿਆਨਕ ਇਹ ਦ੍ਰਿਸ਼ ਸੀ ਵੀ ਛੋਟੇ ਬੱਚਿਆਂ ਦੇ ਨੂੰ ਜੋ ਆ ਚਾਕੂ ਮਾਰੇ ਗਏ। ਇੱਕ ਬੱਚਾ ਜੋ ਸਵਿਸ ਹਸਪੀਟਲ ਜਨੇਵਾ ਦੇ ਵਿੱਚ ਉਸ ਨੂੰ ਟਰੀਟ ਕੀਤਾ ਜਾ ਰਿਹਾ ਹੈਗਾ ਆ। ਜੋ ਅਡਲਟ ਵਿਕਟਮਸ ਹੈਗੇ ਆ ਉਹਨਾਂ ਦੇ ਕੋਲ ਜੋ ਇੰਜਰੀਜ਼ ਆ ਉਹ ਥੋੜੀਆਂ ਘੱਟ ਹੈਗੀਆਂ ਆ, ਪਰ ਹਜੇ ਵੀ ਉਹਨਾਂ ਦੇ ਬਾਬਤ ਬੜੀਆਂ ਕਨਫਲਿਕਟਿੰਗ ਜੋ ਰਿਪੋਰਟਸ ਆ ਉਹ ਆ ਰਹੀਆਂ ਹੈਗੀਆਂ। ਤੇ ਮੋਟਿਵ ਇਹਦੇ ਪਿੱਛੇ ਕੀ ਆ, ਇਹ ਹਜੇ ਤੱਕ ਨਹੀਂ ਪਤਾ ਚੱਲ ਸਕਿਆ ਵੀ ਕਿਉਂ ਉਹਨਾਂ ਦੇ ਚਾਕੂ ਮਾਰੇ ਗਏ ਹੈਗੇ ਆ। ਜੋ ਸਸਪੈਕਟ ਆ ਉਹ ਸੀਰੀਅਨ ਮੂਲ ਦਾ ਆ, ਸੀਰੀਅਨ ਨੈਸ਼ਨਲ ਆ, 31 ਸਾਲਾਂ ਦਾ। ਉਸ ਨੂੰ ਅਰੈਸਟ ਤਾਂ ਆਲਰੇਡੀ ਕਰ ਲਿਆ ਗਿਆ ਆ ਤੇ ਉਹਦੀ ਜਿਹੜੀ ਇੰਟਰਵਿਊ ਆ ਉਹ ਜਾਰੀ ਹੈਗੀ ਆ ਵੀ ਕਿਉਂ ਉਸਨੇ ਇਹ ਫਰਾਂਸ ਦੇ ਜੋ ਬੱਚਿਆਂ ਨੂੰ ਤੇ ਬਜ਼ੁਰਗ ਨੂੰ ਚਾਕੂ ਮਾਰੇ ਹੈਗੇ ਆ। ਸੋ ਉੱਥੇ ਇਦਾਂ ਦੀਆਂ ਇਨਸੀਡੈਂਟਸ ਹੁੰਦੀਆਂ ਰਹਿੰਦੀਆਂ ਆ, ਪਰ ਇਹ ਬਹੁਤ ਮਾੜੀ ਗੱਲ ਆ ਵੀ ਜਦੋਂ ਛੋਟੇ ਬੱਚਿਆਂ ਨੂੰ ਵੀ ਤੁਸੀਂ ਜੋ ਚਾਕੂ ਮਾਰਦੇ ਹੋ। ਜੀ। ਬਿਲਕੁਲ ਜੀ, ਇਹ ਜਿਹੜਾ ਹਮਲਾ ਕੀਤਾ ਗਿਆ ਸੀ ਸੀਰੀਆ ਜਿਹੜਾ ਜਿਵੇਂ ਤੁਸੀਂ ਦੱਸਿਆ ਉਹ ਉਸ ਬੰਦੇ ਨੇ ਕੀਤਾ ਸੀਗਾ ਤੇ ਉਸ ਤੋਂ ਬਾਅਦ ਇਸ ਹਮਲੇ ਦੇ ਵਿੱਚ ਬਹੁਤ ਜਿਹੜੀ ਆ ਉਹ ਨਿੰਦਾ ਕੀਤੀ ਗਈ ਸੀ। ਫਰਾਂਸ ਨੇ ਕਿਹਾ ਸੀਗਾ ਕਿ ਇਹ ਜਿਹੜਾ ਹਮਲਾ ਹੈ ਉਹ ਫਰਾਂਸ ਦੇ ਆਤਮਾ ਤੇ ਹਮਲਾ ਜਿਹੜਾ ਉਹ ਕੀਤਾ ਗਿਆ ਤੇ ਹਮਲਾਵਰ ਨੂੰ ਮੌਕੇ ਤੇ ਜਿਹੜਾ ਉਹ ਫੜ ਲਿਆ ਸੀਗਾ ਤੇ ਇਹ ਉਹਦੇ ਹੱਥ ਦੇ ਵਿੱਚ ਚਾਕੂ ਵੀ ਜਿਹੜਾ ਦੇਖਿਆ ਗਿਆ ਸੀ। ਸੋਸ਼ਲ ਮੀਡੀਆ ਤੇ ਉਹਦੀ ਇੱਕ ਤਸਵੀਰ ਵੀ ਜਿਹੜੀ ਆ ਉਹ ਵਾਇਰਲ ਹੋਈ ਹੈ ਤੇ 31 ਸਾਲ ਦਾ ਸੀਰੀਆਈ ਰਿਫਿਊਜੀ ਇਹ ਹਮਲਾਵਰ ਜਿਹੜਾ ਉਹ ਦੱਸਿਆ ਗਿਆ। ਹਰਜੋਤ ਸਿੰਘ ਜੀ, ਵੇਲਾ ਹੋ ਚੱਲਿਆ ਪ੍ਰੋਗਰਾਮ ਦੇ ਵਿੱਚ ਇੱਕ ਸ਼ਾਰਟ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਪਾਰ ਖਬਰਾਂ ਦਾ ਸਿਲਸਿਲਾ ਆਪਾਂ ਇਸੇ ਤਰ੍ਹਾਂ ਜਾਰੀ ਰੱਖਾਂਗੇ। ਜੀ, ਬ੍ਰੇਕ ਤੋਂ ਬਾਅਦ ਆਪਾਂ ਖਬਰ ਸਾਂਝੀ ਕਰਾਂਗੇ ਵੀ ਕਿਸ ਤਰ੍ਹਾਂ ਜਿਹੜੀ 에ਅਰ ਕੁਆਲਿਟੀ ਆ ਉਹ ਈਸਟ ਦੇ ਵਿੱਚ ਬੜੀ ਬੈਡ ਆ ਤੇ ਜੇ ਇੰਡੈਕਸ 500 ਤੋਂ ਉੱਪਰ ਜਾਂਦਾ ਉਹ ਤੁਹਾਨੂੰ ਸਿਹਤ ਨੂੰ ਕਿੰਨਾ ਕੁ ਅਸਰ ਕਰਦਾ ਹੈਗਾ। ਇਸ ਤੋਂ ਬਿਨਾਂ ਆਪਾਂ ਹੋਰ ਵੀ ਗੂਗਲ ਨੂੰ ਲੈ ਕੇ, ਯੂਨੀਅਨ ਦੇ ਨੂੰ ਲੈ ਕੇ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤੇ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ। ਜੀ। ਪਾਕਿਸਤਾਨ ਦੀ ਸਿਆਸਤ ਨਾਲ ਜੁੜੀ ਵੀ ਇੱਕ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ। ਖਬਰ ਇਮਰਾਨ ਖਾਨ ਦੀ ਪਾਰਟੀ PTI ਦੇ ਹਵਾਲੇ ਦੇ ਨਾਲ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ, ਤੇ ਇਸ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਖਬਰਾਂ ਤੇ ਝਾਤਖੋਰੀ ਕਰ ਰਹੇ, ਸਾਂਝੀਆਂ ਕਰ ਰਹੇ, ਜਾਣਕਾਰੀਆਂ ਦੇ ਰਹੇ ਹਰਜੋਤ ਸਿੰਘ ਖਾਲਸਾ ਜੀ ਇੱਕ ਵਾਰ ਮੁੜ ਤੋਂ ਮੇਰੇ ਨਾਲ ਜੁੜ ਚੁੱਕੇ ਨੇ। ਹਰਜੋਤ ਸਿੰਘ ਜੀ, ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ ਬ੍ਰੇਕ ਤੋਂ ਬਾਅਦ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜੀ ਅਗਲੀ ਖਬਰ ਵੱਲ ਚਲੀਏ। ਜੋ 에ਅਰ ਕੁਆਲਿਟੀ ਆ ਉਹ ਨਿਊਯਾਰਕ ਏਰੀਏ ਦੇ ਵਿੱਚ ਥੋੜੀ ਜਿਹੀ ਹੁਣ ਇੰਪਰੂਵ ਹੋਈ ਹੈਗੀ ਆ। ਪਿਛਲੇ 2 ਦਿਨ ਉੱਥੇ ਦੀ 에ਅਰ ਕੁਆਲਿਟੀ ਬਹੁਤ ਬੈਡ ਰਹੀ ਆ। ਜੀ ਕੱਲਾ ਉਹ ਨਹੀਂ, ਹੋਰ ਵੀ ਨਾਲ ਦੀਆਂ ਮਿਸ਼ੀਗਨ, ਫਿਲਡੈਲਫੀਆ, ਹੋਰ ਸਟੇਟਾਂ ਦੇ ਵਿੱਚ ਵੀ ਇਹਦਾ ਅਸਰ ਬਹੁਤ ਪਿਆ ਸੀ, ਕਿਉਂਕਿ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ ਵਿੱਚ ਬਹੁਤ ਜ਼ਿਆਦਾ ਹੁਣ 400 ਦੇ ਕਰੀਬ ਅੱਗਾਂ ਲੱਗੀਆਂ ਹੋਈਆਂ ਹੈਗੀਆਂ। ਉਹਨਾਂ ਦੇ ਵਿੱਚ ਹਜੇ ਤੱਕ ਕੋਈ ਏਦਾਂ ਦਾ ਨਹੀਂ ਹੋਇਆ ਵੀ ਉਹ ਕੰਟਰੋਲ ਕੀਤਾ ਜਾ ਸਕੇ। ਅੱਗਾਂ ਪੂਰੀ ਜ਼ੋਰ ਸ਼ੋਰ ਦੇ ਨਾਲ ਲੱਗੀਆਂ ਹੋਈਆਂ ਹੈਗੀਆਂ ਤੇ ਉਹਨਾਂ ਦਾ ਧੂੰਆਂ ਹੁਣ ਪੂਰੇ ਅਮਰੀਕਾ ਦੇ ਵਿੱਚ ਫੈਲ ਰਿਹਾ ਹੈਗਾ। ਸੋ ਟੌਕਸਿਕ ਏਅਰ ਯੂਨਾਈਟਿਡ ਸਟੇਟਸ 'ਚ ਇਸ ਹਫ਼ਤੇ ਕੁਛ ਏਰੀਏ 'ਚ, ਖਾਸ ਕਰਕੇ ਜੋ ਨਿਊਯਾਰਕ ਵਾਲਾ ਏਰੀਆ ਸੀ ਜਿੱਥੇ ਧੂੰਆਂ ਆ, 500 ਪੁਆਇੰਟ ਦੀ ਜੋ ਸਕੇਲ ਆ ਉਹ ਤੋਂ ਉੱਪਰ ਜੋ ਏਅਰ ਕੁਆਲਿਟੀ ਇੰਡੈਕਸ ਆ ਉਹ ਪਾਰ ਕਰ ਗਿਆ। ਸੋ 500 ਤੋਂ ਉੱਪਰ ਜੋ ਪਾਰ ਕੀਤਾ ਆ, ਇਹ ਸਿਹਤ ਦੇ ਲਈ ਬੜਾ ਗੁੱਡ ਨਹੀਂ ਹੁੰਦਾ ਹੈਗਾ। ਨਿਊਯਾਰਕ ਟਾਈਮ ਨੇ ਇਹਦੇ ਸੰਬੰਧ ਦੇ ਵਿੱਚ ਇਹ ਰਿਪੋਰਟ ਜਾਰੀ ਕੀਤੀ ਆ ਵੀ ਜੋ এনवायरमेंटल ਪ੍ਰੋਟੈਕਸ਼ਨ ਏਜੰਸੀ ਦਾ 500 ਪੁਆਇੰਟ ਏਅਰ ਇੰਡੈਕਸ, ਕੁਆਲਿਟੀ ਇੰਡੈਕਸ ਹੈਗਾ ਆ, 1 ਪੁਆਇੰਟ ਤੇ ਉਹ ਇੱਥੇ ਪਹੁੰਚ ਗਿਆ ਸੀਗਾ। ਯੂਨਾਈਟਿਡ ਸਟੇਟਸ ਦੇ ਵਿੱਚ 40 ਵਾਰ ਤੋਂ ਵੱਧ ਜੋ ਇਹ ਇੰਡੈਕਸ ਆ 500 ਉੱਪਰ ਜੋ EPA ਦੇ ਮੁਤਾਬਕ ਆ ਪਹੁੰਚ ਚੁੱਕਾ ਹੈਗਾ, ਬਿਯੋਂਡ ਦਾ AQI। ਸੋ ਮੋਸਟਲੀ ਇਹ ਕੈਲੀਫੋਰਨੀਆ, ਓਰੇਗਨ ਤੇ ਵਾਸ਼ਿੰਗਟਨ ਦੇ ਵਿੱਚ ਵਾਪਰਿਆ ਪਿਛਲੇ ਸਾਲਾਂ ਦੇ ਵਿੱਚ, ਕਿਉਂਕਿ ਤੁਹਾਨੂੰ ਪਤਾ ਹੀ ਆ ਵੀ ਇੱਧਰ ਵੈਸਟ ਕੋਸਟ ਦੇ ਵਿੱਚ ਬਹੁਤ ਜ਼ਿਆਦਾ ਅੱਗਾਂ ਲੱਗਦੀਆਂ ਹੈਗੀਆਂ। ਲੱਕਲੀ ਹਜੇ ਤੱਕ ਕੋਈ ਇੱਦਾਂ ਦੀ ਇਨਸੀਡੈਂਟ ਨਹੀਂ ਆਈ ਹੈਗੀ। 1999 ਦੇ ਵਿੱਚ ਜੋ এনवायरमेंटल ਪ੍ਰੋਟੈਕਸ਼ਨ ਏਜੰਸੀ ਆ, ਉਹਨਾਂ ਨੇ ਆਪਣਾ ਇੱਕ ਕਰੰਟ ਵਰਸ਼ਨ ਜੋ ਆ ਉਹ 6th ਈਅਰ ਇੰਡੈਕਸ ਇਹ ਜਾਰੀ ਕੀਤਾ ਸੀ ਵੀ ਉਹ 'ਚ ਰੇਟਿੰਗ ਉਹਨੇ ਦਿੱਤੀ ਸੀ 301 ਤੋਂ ਲੈ ਕੇ 500 ਤੱਕ। ਸੋ 500 ਵਾਲਾ ਜੋ ਆ ਉਸਨੂੰ ਕਾਫੀ ਜ਼ਿਆਦਾ ਖਤਰਨਾਕ ਮੰਨਿਆ ਜਾਂਦਾ, ਹੈਜ਼ਰਡਸ ਮੰਨਿਆ ਜਾਂਦਾ ਆ। ਉਸ ਦੇ ਉੱਤੇ ਕਹਿੰਦੇ ਵੀ ਜਦੋਂ 500 ਲੈਵਲ ਤੱਕ ਪਹੁੰਚ ਜਾਏ ਇਹ ਇੰਡੈਕਸ, ਤੇ ਹਰ ਇੱਕ ਨੂੰ ਆਪਣੇ ਇਨਡੋਰ ਰਹਿਣਾ ਚਾਹੀਦਾ, ਬਾਹਰ ਨਹੀਂ ਘੁੰਮਣਾ ਚਾਹੀਦਾ ਹੈਗਾ, ਮਾਸਕ ਵਗੈਰਾ ਪੂਰੀ ਤਰ੍ਹਾਂ ਲਾ ਕੇ ਰੱਖਣੇ ਚਾਹੀਦੇ। ਬਜ਼ੁਰਗਾਂ ਨੂੰ ਬੜਾ ਧਿਆਨ ਰੱਖਣਾ ਚਾਹੀਦਾ ਕਿਉਂਕਿ ਸਾਹ ਲੈਣ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੁੰਦੀ ਹੈਗੀ ਆ। ਕਹਿੰਦੇ ਵੀ ਇਦਾਂ ਦਾ ਜੋ 500 ਇੰਡੈਕਸ ਤੇ ਪਹੁੰਚਣਾ ਬਹੁਤ ਵਾਰ ਫੋਰਨ ਕੰਟਰੀ 'ਚ ਹੁੰਦਾ, ਜਿੱਦਾਂ ਇੰਡੀਆ ਵਗੈਰਾ ਹੈਗਾ ਆ। ਡਾਕਟਰ ਰੌਂਡੇ ਆ, ਇਹ ਉਹਨਾਂ ਨੇ ਕਿਹਾ ਵੀ ਅਮਰੀਕਾ ਵਰਗੇ ਮੁਲਕ ਦੇ ਵਿੱਚ ਇਹ ਇੰਡੈਕਸ 500 ਤੇ ਪਹੁੰਚਣਾ ਬੜੀ ਹੈਰਾਨੀ ਦੀ ਗੱਲ ਆ। ਹਾਰਸ਼ਲ ਸਾਲਵੇ ਇੱਕ ਪ੍ਰੋਫੈਸਰ ਹੈਗੇ ਆ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਨਿਊ ਦਿੱਲੀ ਦੇ ਵਿੱਚ, ਉਹ ਕਹਿੰਦੇ ਆ ਵੀ ਜੇ 에ਅਰ ਕੁਆਲਿਟੀ ਹੈਜ਼ਰਡਸ ਲੈਵਲ ਦੇ ਉੱਤੇ ਪਹੁੰਚ ਜਾਂਦੀ ਆ ਅਬਵ 500, ਤੇ ਉਹਦੇ ਨਾਲ ਲੋਕਾਂ ਨੂੰ ਰੈਸਪੀਰੇਟਰੀ ਇਲਨੈਸ ਦੀ ਪ੍ਰੋਬਲਮ ਹੁੰਦੀ ਆ, ਕਫਿੰਗ ਦੀ ਪ੍ਰੋਬਲਮ ਹੁੰਦੀ ਆ, ਉਹਨਾਂ ਦੀਆਂ ਅੱਖਾਂ ਦੇ ਵਿੱਚ ਜਲਨ ਹੁੰਦਾ ਹੈਗਾ। ਸੋ ਜੋ ਲੋਕ 65 ਸਾਲ ਤੋਂ ਉੱਤੇ ਆ ਜਾਂ 50 ਸਾਲਾਂ ਤੋਂ ਥੱਲੇ ਆ, ਉਹ ਹਾਈਐਸਟ ਰਿਸਕ ਤੇ ਹੁੰਦੇ ਆ। ਸੋ ਸਾਰੇ ਸਰੋਤਿਆਂ ਨੂੰ ਇਹ ਧਿਆਨ ਰੱਖਣਾ ਚਾਹੀਦਾ, ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਹੈਗੇ ਆ, ਜਿਸ ਏਰੀਏ ਦੇ ਵਿੱਚ ਧੂੰਆਂ ਬਹੁਤ ਜ਼ਿਆਦਾ, ਜੇ ਤੁਹਾਡਾ 에ਅਰ ਕੁਆਲਿਟੀ ਦਾ ਇੰਡੈਕਸ 500 ਦੇ ਲਾਗੇ ਛਾਗੇ ਪਹੁੰਚ ਗਿਆ, ਅੱਜ ਕੱਲ ਤਾਂ ਫੋਨ 'ਚ ਹੀ ਪਤਾ ਲੱਗ ਜਾਂਦਾ ਵੀ ਕਿੰਨਾ ਤੁਹਾਡਾ ਜਿਹੜਾ 에ਅਰ ਕੁਆਲਿਟੀ ਦਾ ਇੰਡੈਕਸ ਹੈਗਾ ਆ, ਤੇ ਤੁਹਾਨੂੰ ਇਨਡੋਰ ਰਹਿਣਾ ਚਾਹੀਦਾ ਹੈਗਾ, ਮਾਸਕ ਵਗੈਰਾ ਲਾਣੇ ਚਾਹੀਦੇ ਆ, ਨਹੀਂ ਤਾਂ ਇਹ ਤੁਹਾਡਾ ਬਹੁਤ ਜ਼ਿਆਦਾ ਸਿਹਤ ਨੂੰ ਨੁਕਸਾਨ ਕਰ ਸਕਦਾ ਹੈਗਾ। ਸੋ EPA ਨੇ ਇਹ ਕਿਹਾ ਆ ਵੀ ਜੋ 에ਅਰ ਕੁਆਲਿਟੀ ਇੰਡੈਕਸ ਆ ਉਹਦੀਆਂ ਚੇਂਜਸ ਨੂੰ ਲੈ ਕੇ ਕਿਸ ਤਰ੍ਹਾਂ ਐਕੂਰੇਟਲੀ ਰਿਫਲੈਕਟ ਕਰ ਸਕਦਾ ਹੈ। ਸਾਇੰਟੀਫਿਕ ਸਟੱਡੀਜ਼ ਉਹਨਾਂ ਦੀਆਂ ਪੂਰੀਆਂ ਚੱਲ ਰਹੀਆਂ ਆ, ਪਾਰਟੀਕਲ ਪੋਲੂਸ਼ਨ ਨੂੰ ਲੈ ਕੇ, ਹੈਲਥ ਨੂੰ ਲੈ ਕੇ ਮੋਨੀਟਰ ਡਾਟਾ ਉਹ ਪੂਰਾ ਇਕੱਠਾ ਕਰ ਰਹੇ ਹੈਗੇ ਆ। ਓਲੀਵੀਆ ਕਲਿਫਟਨ ਇੱਕ ਐਟਮੋਸਫੇਰਿਕ ਸਾਇੰਟਿਸਟ ਹੈਗੇ ਨਾਸਾ ਦੇ, ਨਾਸਾ ਗੋਰਡਨ ਇੰਸਟੀਚਿਊਟ ਫਾਰ ਸਪੇਸ ਐਂਡ ਸਟੱਡੀਜ਼ ਦੇ, ਉਹਨਾਂ ਨੇ ਇਹ ਕਿਹਾ ਵੀ ਮੋਰ ਦੈਨ 1 ਵੀਕ ਇਹ ਫ੍ਰੀਕੁਐਂਟ ਹੋ ਰਿਹਾ ਆ ਇੰਡੈਕਸ 500 ਤੱਕ ਪਹੁੰਚਣ ਦਾ। ਸੋ ਇਹ ਹੈਜ਼ਰਡਸ ਤੋਂ ਵੀ ਕਾਹਾਂ ਹੈਜ਼ਰਡਸ ਹੈਗਾ ਆ। ਸੋ ਇਹ ਇੱਕ ਬਹੁਤ ਵੱਡੀ ਪ੍ਰੋਬਲਮ ਆ। ਪਹਿਲੀ ਵਾਰੀ ਇਹ ਹੋਇਆ ਵੀ ਇੰਨੀ ਜ਼ਿਆਦਾ ਕੈਨੇਡਾ 'ਚ ਅੱਗ ਲੱਗਣ ਦੇ ਨਾਲ USA ਦੇ ਵਿੱਚ ਜੋ এনवायरमेंट ਆ, ਜੋ ਇੱਥੇ ਦੀ 에ਅਰ ਕੁਆਲਿਟੀ ਆ, ਉਹਦੇ ਉੱਤੇ ਉਹਦਾ ਅਸਰ ਪਿਆ ਹੈਗਾ। ਜੀ, ਅਗਲੀ ਖਬਰ ਦੇ ਵੱਲ ਵਧੀਏ, ਤੇ ਅਗਲੀ ਖਬਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਪਾਕਿਸਤਾਨ ਦੀ ਸਿਆਸਤ ਦੇ ਨਾਲ ਜੁੜੀ ਦੱਸ ਕੇ ਗਏ ਸਾਂ, ਤੇ ਹੁਣ ਇਸੇ ਖਬਰ ਦੇ ਵੱਲ ਵਧਦੇ ਹਾਂ। ਅਸਲ ਦੇ ਵਿੱਚ ਪਾਕਿਸਤਾਨ ਦੇ ਵਿੱਚ
ਇਸ਼ਤਿਹਾਮ-ਏ-ਪਾਕਿਸਤਾਨ ਨਵੀਂ ਪਾਰਟੀ, ਸਿਆਸੀ ਪਾਰਟੀ ਬਣ ਕੇ ਉੱਭਰ ਕੇ ਸਾਹਮਣੇ ਆਈ ਹੈ। ਇਸ ਪਾਰਟੀ ਦੇ ਵਿੱਚ ਦੋ ਖਾਸ ਗੱਲਾਂ ਇਹ ਨੇ ਕਿ ਪਹਿਲੀ ਗੱਲ ਤਾਂ ਇਹ ਹੈ ਕਿ 9 ਮਈ ਨੂੰ 9 ਮਈ ਤੋਂ ਪਹਿਲਾਂ ਦੀ ਜਿਹੜੀ ਹਿੰਸਾ ਹੋਈ ਸੀ, ਉਸ ਤੋਂ ਬਾਅਦ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਛੱਡਣ ਵਾਲੇ ਜ਼ਿਆਦਾਤਰ ਲੀਡਰ ਇਸ ਪਾਰਟੀ ਦੇ ਵਿੱਚ ਸ਼ਾਮਲ ਹੋ ਚੁੱਕੇ ਆ। ਦੂਜਾ ਇਹ ਕਿਹਾ ਜਾ ਰਿਹਾ ਹੈ ਕਿ ਇਸ ਪਾਰਟੀ ਨੂੰ ਮੁਲਕ ਦੇ ਸਭ ਤੋਂ ਜ਼ਿਆਦਾ ਅਮੀਰ ਕਾਰੋਬਾਰੀ JKT ਨੇ ਹੀ ਬਣਾਇਆ। JKT ਕੌਣ ਹੈ? JKT ਦੱਸਿਆ ਜਾ ਰਿਹਾ ਹੈ ਕਿ ਜਹਾਂਗੀਰ ਖਾਨ ਤਰੀਨ ਹੈ, ਜਿਹੜਾ ਕਿ ਕਦੇ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦਾ ਬੈਕਬੋਨ ਸੀ। ਇਕੱਲਾ ਇਹ ਨਹੀਂ ਗਾ ਕਿ ਆਰਥਿਕ ਮਾਮਲਿਆਂ ਦੇ ਵਿੱਚ ਹੀ ਪਾਰਟੀ ਨੂੰ ਜਿੰਨਾ ਸਰਮਾਇਆ ਚਾਹੀਦਾ ਸੀ, ਇਮਰਾਨ ਖਾਨ ਦੀ ਐਸ਼ੋ ਇਸ਼ਰਤ ਜਿੰਨੀ ਚਾਹੀਦੀ ਸੀ, ਪਾਰਟੀ ਨੂੰ ਜਿੰਨੇ ਹੋਰ ਇੰਪੋਰਟ ਕਰਕੇ ਲੀਡਰ ਲਿਆਂਦੇ ਗਏ ਸੀ, ਤਾਂ ਉਹਦੇ ਲਈ ਜਦੋਂ ਪ੍ਰਾਈਵੇਟ ਜੈਟਸ ਵਰਤੇ ਗਏ ਸੀ ਤਾਂ ਉਹ ਦੱਸਦੇ ਆ ਕਿ JKT ਜਹਾਂਗੀਰ ਖਾਨ ਤਰੀਨ ਨੇ ਹੀ ਲਿਆਂਦੇ ਸੀ। ਹੁਣ ਸਵਾਲ ਇਹ ਉੱਠਦਾ ਹੈ ਕਿ ਜਹਾਂਗੀਰ ਖਾਨ ਤਰੀਨ ਕੌਣ ਬੰਦਾ ਹੈ? ਇਹ ਉਹ ਬੰਦਾ ਹੈ ਜਿਹੜਾ 2011 ਦੇ ਵਿੱਚ ਜਦੋਂ ਇਮਰਾਨ ਖਾਨ ਨੇ ਆਪਦੀ ਪਾਰਟੀ ਖੜੀ ਕੀਤੀ ਸੀ ਤਾਂ ਸਭ ਤੋਂ ਵੱਡਾ ਅਹਿਮ ਰੋਲ ਸੀਗਾ। ਬਾਅਦ ਦੇ ਵਿੱਚ ਇਮਰਾਨ ਖਾਨ ਨੇ ਇਹਨੂੰ ਹੀ ਪਾਰਟੀ ਦੇ ਵਿੱਚੋਂ ਕੱਢ ਦਿੱਤਾ ਸੀਗਾ। ਜਹਾਂਗੀਰ ਦੇ ਕੋਲੇ 2 ਪ੍ਰਾਈਵੇਟ ਜੈਟ ਹੈ ਤੇ ਉਹ ਇੰਨਾ ਕੁ ਅਮੀਰ ਬੰਦਾ ਹੈ ਕਿ ਪਾਕਿਸਤਾਨ ਦੇ ਵਿੱਚ ਜਿੰਨਾ ਵੀ ਸ਼ੂਗਰ ਦਾ ਇੰਪੋਰਟ ਐਕਸਪੋਰਟ ਹੁੰਦਾ ਹੈ ਤਾਂ ਉਹ ਉਹਦੇ ਰਾਹੀਂ ਹੁੰਦਾ ਹੈ। ਦੱਸਿਆ ਜਾ ਰਿਹਾ ਕਿ ਅਰਬਾਂ ਰੁਪਈਆਂ ਦੀਆਂ ਕੰਪਨੀਆਂ ਦਾ ਇਹ ਮਾਲਕ ਹੈ। ਹਾਲਾਂਕਿ ਪਾਕਿਸਤਾਨ ਦੇ ਵਿੱਚ ਬਹੁਤ ਵੱਡਾ ਤਬਕਾ ਬਹੁਤ ਵੱਡੀ ਗਿਣਤੀ ਇਹੋ ਜਿਹੇ ਲੋਕਾਂ ਦੀ ਜਿਹੜੇ ਜਹਾਂਗੀਰ ਨੂੰ ਸ਼ੂਗਰ ਮਾਫੀਆ ਤੱਕ ਕਹਿੰਦੇ ਆ। ਦੋਸ਼ ਹੈ ਕਿ ਪਾਕਿਸਤਾਨ ਦੇ ਵਿੱਚ ਜਿੰਨੀ ਸ਼ੂਗਰ ਯਾਨੀ ਕਿ ਸ਼ੱਕਰ ਤੇ ਗੁੜ ਦੀ ਪ੍ਰੋਡਕਸ਼ਨ ਹੁੰਦੀ ਹੈ ਤੇ ਉਹਦੀ ਡਿਸਟ੍ਰੀਬਿਊਸ਼ਨ ਹੁੰਦੀ ਹੈ, ਉਹਦਾ ਸਾਰਾ ਹਿਸਾਬ ਕਿਤਾਬ ਇੰਟਰਨੈਸ਼ਨਲ ਲੈਵਲ ਤੇ ਜੋ ਹੁੰਦਾ ਉਹ ਜਹਾਂਗੀਰ ਦੇ ਇਸ਼ਾਰਿਆਂ ਤੇ ਹੁੰਦਾ ਹੈ। ਇਮਰਾਨ ਦੀ ਪਾਰਟੀ ਤੇ ਜਿਹੜੀ ਆ ਉਹ ਜਹਾਂਗੀਰ ਤਰੀਨ ਨੇ ਖੜੀ ਕੀਤੀ ਸੀ ਤੇ ਦੂਜੀਆਂ ਪਾਰਟੀਆਂ ਦੇ ਵੱਡੇ ਲੀਡਰ ਜਦੋਂ ਕਰੋੜਾਂ ਰੁਪਈਆਂ ਦੇ ਵਿੱਚ ਖਰੀਦੇ ਸੀ ਤਾਂ ਉਹਨੂੰ ਤਰੀਨ ਦੇ ਪ੍ਰਾਈਵੇਟ ਜੈਟਾਂ ਦੇ ਨਾਲ ਹੀ ਇਸਲਾਮਾਬਾਦ ਲਿਆਂਦਾ ਗਿਆ ਸੀਗਾ। 2017 ਦੇ ਵਿੱਚ ਉਦੋਂ ਦੀ ਗੱਲ ਹੈ ਜਦੋਂ ਇਮਰਾਨ ਖਾਨ ਨੂੰ ਲੱਗਿਆ ਕਿ ਤਰੀਨ ਹੁਣ ਪਾਰਟੀ ਦੇ ਵਿੱਚ ਬਹੁਤ ਵੱਡਾ ਲੀਡਰ ਹੋ ਗਿਆ, ਪਾਰਟੀ ਦੇ ਉੱਤੇ ਇਹਦੀ ਪਕੜ ਬਣ ਗਈ ਤੇ ਉਹਨੇ ਫਿਰ ਜਹਾਂਗੀਰ ਨੂੰ ਝੂਠੇ ਕੇਸਾਂ ਦੇ ਵਿੱਚ ਫਸਾ ਕੇ ਪਾਰਟੀ ਦੇ ਵਿੱਚੋਂ ਹੀ ਕੱਢ ਦਿੱਤਾ। ਹੁਣ ਜਹਾਂਗੀਰ ਤੇ ਇੱਕ ਸਟੀਲ ਕਾਰੋਬਾਰੀ ਨੇ ਅਲੀਮ ਖਾਨ ਤੇ ਇਹਦੇ ਨਾਲ ਉਹਨਾਂ ਨੇ PTI ਦੇ ਹਰ ਇੱਕ ਉਸ ਬੰਦੇ ਨੂੰ ਜਿਹੜਾ ਉਹਨੂੰ ਨਾਰ ਲਾ ਲਿਆ, ਜਿਹੜਾ ਪਿਛਲੇ ਦਿਨੀ ਪਾਰਟੀ ਛੱਡ ਕੇ ਬਾਹਰ ਹੋਏ ਸੀ। ਸਭ ਤੋਂ ਵੱਡੀ ਸੱਟ ਇਮਰਾਨ ਖਾਨ ਨੂੰ ਇਹ ਵੱਜੀ ਹੈ ਕਿ ਇਮਰਾਨ ਦਾ ਸਭ ਤੋਂ ਵੱਡਾ ਕਰੀਬੀ ਫਵਾਦ ਚੌਧਰੀ, ਉਹਨੂੰ ਵੀ ਜਿਹੜਾ ਜਹਾਂਗੀਰ ਤਰੀਨ ਨੇ ਆਪਣੇ ਨਾਲ ਲਾ ਲਿਆ। ਦੋਸ਼ ਇਹ ਲੱਗ ਰਹੇ ਨੇ ਕਿ ਜਹਾਂਗੀਰ ਤਰੀਨ ਹੀ ਉਹ ਬੰਦਾ ਜਿਹੜਾ ਹਰ ਮਹੀਨੇ ਇਮਰਾਨ ਖਾਨ ਨੂੰ 50 ਲੱਖ ਰੁਪਏ ਪਾਕਿਸਤਾਨੀ ਰੁਪਈਆ ਭੇਜਦਾ ਸੀ ਇਸਲਾਮਾਬਾਦ ਦੇ ਵਿੱਚ ਇਮਰਾਨ ਦਾ ਆਲੀਸ਼ਾਨ ਜਿਹੜਾ ਘਰ ਆ ਉੱਥੇ। ਹੁਣ ਦੱਸਦੇ ਆ ਕਿ 100 ਤੋਂ ਜ਼ਿਆਦਾ ਲੀਡਰ ਜਿਨ੍ਹਾਂ ਦੇ ਵਿੱਚ ਮੈਂਬਰ ਪਾਰਲੀਮੈਂਟ ਨੇ, ਵਿਧਾਇਕ ਨੇ, ਉਹ PTI ਤੋਂ ਆਪਣਾ ਕਿਨਾਰਾ ਕਰ ਚੁੱਕੇ ਨੇ। ਖਾਨ ਦੇ ਕੁਝ ਬੇਹੱਦ ਕਰੀਬੀ ਨੇਤਾ ਗ੍ਰਿਫਤਾਰੀ ਦੇ ਡਰੋਂ ਬਾਰਡਰ ਕ੍ਰਾਸ ਕਰਕੇ ਅਫਗਾਨਿਸਤਾਨ ਤੇ ਈਰਾਨ ਪਹੁੰਚ ਗਏ ਨੇ। ਇੱਥੇ ਵੀ ਇਹਨਾਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਫਵਾਦ ਚੌਧਰੀ, ਸ਼ੀਰੀਨ ਮਜ਼ਾਰੀ, ਫਿਰਦੌਸ ਆਸ਼ਿਕ ਅਵਾਨ, ਮਲਕਾ ਬੁਖਾਰੀ, ਪਰਵੇਜ਼ ਖਟਕ, ਮੁਸਰਤ ਜਮਸ਼ੇਦ ਚੀਮਾ ਵਰਗੇ ਲੋਕ ਜਿਹੜੇ ਆ ਉਹ ਇਸ ਵੇਲੇ ਕਈ ਜਿਹੜੇ ਆ ਉਹ ਇਮਰਾਨ ਖਾਨ ਤੋਂ ਕਿਨਾਰਾ ਕਰ ਚੁੱਕੇ ਨੇ ਤੇ ਕਈ ਲੀਡਰ ਇਹੋ ਜਿਹੇ ਜਿਹੜੇ ਪਰਵੇਜ਼ ਇਲਾਹੀ ਵਰਗੇ ਜੇਲ੍ਹ ਦੇ ਵਿੱਚ ਆ। ਸੋ ਇਸ ਵੇਲੇ ਸਾਰੀ ਗੇਮ ਦੇ ਪਿੱਛੇ ਜਹਾਂਗੀਰ ਖਾਨ ਤਰੀਨ ਬੰਦਾ ਹੀ ਹੈ ਜਿਹਨੂੰ JKT ਕਿਹਾ ਜਾਂਦਾ ਹੈ। ਇੱਕ ਪਾਸੇ ਇਹਨੂੰ ਸ਼ੂਗਰ ਮਾਫੀਆ ਕਹਿੰਦੇ ਨੇ ਪਰ ਦੂਜੇ ਪਾਸੇ ਇਹ ਸਟੀਲ ਕਾਰੋਬਾਰੀਆਂ ਦੇ ਨਾਲ ਰਲ ਕੇ ਹੁਣ ਇਹਨੇ ਇਸ਼ਤਿਹਾਮ-ਏ-ਪਾਕਿਸਤਾਨ ਇਸ ਪਾਰਟੀ ਦਾ ਐਲਾਨ ਕਰ ਦਿੱਤਾ। ਦੇਖਦੇ ਹਾਂ ਕਿ ਇਹ ਪਾਰਟੀ ਇਮਰਾਨ ਖਾਨ ਨੂੰ ਜਾਂ ਦੂਜੇ ਪਾਸੇ ਸ਼ਰੀਫ ਪਰਿਵਾਰ ਨੂੰ ਕਿੰਨਾ ਕੁ ਨੁਕਸਾਨ ਪਹੁੰਚਾਉਂਦੀ ਹੈ। ਜੀ ਜੀ, ਅਗਲੀ ਖਬਰ ਸਾਊਦੀ ਅਰੇਬੀਆ ਤੋਂ ਆ ਰਹੀ ਆ। ਵਾਸ਼ਿੰਗਟਨ ਪੋਸਟ ਦੀ ਖਬਰ ਦੇ ਮੁਤਾਬਕ ਸਾਊਦੀ ਅਰੇਬੀਆ ਦੇ ਕਰਾਊਨ ਪ੍ਰਿੰਸ ਨੇ US ਨੂੰ ਇੱਕ ਟਾਈਮ ਦੇ ਉੱਤੇ ਥ੍ਰੈਟ ਕੀਤਾ ਸੀ, ਜਿਸ ਟਾਈਮ ਦੇ ਉੱਤੇ ਆਇਲ ਨੂੰ ਲੈ ਕੇ ਲੜਾਈ ਚੱਲ ਰਹੀ ਸੀ। ਪ੍ਰੈਜ਼ੀਡੈਂਟ ਬਾਈਡਨ ਹੁਣਾਂ ਨੇ 8 ਮਹੀਨੇ ਪਹਿਲਾਂ ਸਾਊਦੀ ਅਰੇਬੀਆ ਨੂੰ ਕਿਹਾ ਸੀ ਵੀ ਅਸੀਂ ਤੁਹਾਨੂੰ ਜਿਹੜੇ ਕੌਨਸੀਕੁਐਂਸਿਸ ਇਹਦੇ ਝੱਲਣੇ ਪਊਗੇ, ਤੁਸੀਂ ਜੋ ਆਪਣੀ ਪ੍ਰੋਡਕਸ਼ਨ ਆ ਆਇਲ ਦੀ ਉਹ ਘਟਾ ਦਿੱਤੀ ਹੈਗੀ ਆ ਪਿਛਲੇ ਸਾਲ। ਉਸ ਟਾਈਮ ਤੇ ਬਹੁਤ ਜ਼ਿਆਦਾ ਗੈਸ ਦੀਆਂ ਪ੍ਰਾਈਸਿਸ ਵੱਧ ਗਈਆਂ ਸੀ। ਮੁਹੰਮਦ ਬਿਨ ਸਲਮਾਨ ਨੇ ਪ੍ਰਾਈਵੇਟਲੀ ਕਹਿੰਦੇ ਥ੍ਰੈਟ ਕੀਤਾ ਸੀ ਵੀ ਅਸੀਂ ਅਮਰੀਕਾ ਦੇ ਨਾਲੋਂ ਜਿਹੜੇ ਸਬੰਧ ਆ ਉਹਨੂੰ ਤੋੜ ਲਵਾਂਗੇ ਤੇ ਇਕਨੋਮਿਕਲੀ ਅਸੀਂ ਰਿਟੈਲੀਏਟ ਕਰਾਂਗੇ। ਇਹ ਕਲਾਸੀਫਾਈਡ US ਦੀ ਇੰਟੈਲੀਜੈਂਸ ਦੇ ਜੋ ਡਾਕੂਮੈਂਟਸ ਆ ਹੁਣ ਉਹਨਾਂ ਤੋਂ ਪਤਾ ਚੱਲਿਆ। ਵਾਸ਼ਿੰਗਟਨ ਪੋਸਟ ਨੇ ਇਹ ਖਬਰ ਛਾਪੀ ਹੈਗੀ ਆ। ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਫੰਡਾਮੈਂਟਲੀ ਕਿਹਾ ਸੀ ਵੀ ਅਸੀਂ USA ਤੋਂ
ਪੂਰੀ ਤਰ੍ਹਾਂ ਅਲੱਗ ਹੋ ਜਾਵਾਂਗੇ, USA ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਜਿਹੜੀ ਆ ਸਪੋਰਟ ਨਹੀਂ ਕਰਾਂਗੇ। ਹੁਣ 8 ਮਹੀਨੇ ਹੋ ਚੁੱਕੇ ਹੈਗੇ ਆ, ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਹਜੇ ਤੱਕ ਕੋਈ ਉਹਨਾਂ ਦੇ ਉੱਤੇ ਸੈਂਕਸ਼ਨ ਜਾਂ ਕਿਸੇ ਤਰ੍ਹਾਂ ਦੇ ਕੋਈ ਕੌਨਸੀਕੁਐਂਸਿਸ ਨਹੀਂ ਲਾਏ ਹੈਗੇ, ਪਰ ਮੁਹੰਮਦ ਬਿਨ ਲਾਦਨ ਵੀ ਹਜੇ ਤੱਕ ਅਮਰੀਕਾ ਦੇ ਨਾਲ ਡੀਲ ਕਰ ਰਿਹਾ ਹੈਗਾ। ਸੈਕਟਰੀ ਆਫ ਸਟੇਟ ਟੋਨੀ ਬਲਿੰਕਨ ਜੋ ਪਿਛਲੇ ਹਫ਼ਤੇ ਜਿਡਾ ਦੇ ਵਿੱਚ ਸਾਊਦੀ ਸਿਟੀ ਹੈਗੀ ਆ, ਉੱਥੇ ਉਹਨਾਂ ਨੂੰ ਮਿਲੇ ਵੀ ਹੈਗੇ ਆ। ਪਰ ਜੋ ਇਹ ਰਿਪੋਰਟਸ ਬਾਹਰ ਆਈਆਂ ਆ, ਡਾਕੂਮੈਂਟਸ ਜੋ ਇੰਟੈਲੀਜੈਂਸ ਦੇ ਆਏ ਆ, ਇਹ ਸਰਕੂਲੇਟ ਬੜੇ ਹੋ ਰਹੇ ਹੈਗੇ ਆ ਆਨਲਾਈਨ ਵੀ। ਇਹਦੇ ਸੰਬੰਧ ਇਹ ਤੋਂ ਇਹ ਪਤਾ ਚੱਲ ਰਿਹਾ ਵੀ ਸਾਊਦੀ ਅਰੇਬੀਆ ਦੇ ਰਿਲੇਸ਼ਨ ਅਮਰੀਕਾ ਦੇ ਨਾਲ ਵਧੀਆ ਨਹੀਂ ਹੈਗੇ। ਈਵਨ ਕੱਲ ਆਪਾਂ ਇੱਕ ਰਿਪੋਰਟ ਸਾਂਝੀ ਕੀਤੀ ਸੀ ਵੀ ਇਰਾਨ ਵਾਲੇ ਹੁਣ ਡੀਲ ਕਰ ਰਹੇ ਅਮਰੀਕਾ ਦੇ ਨਾਲ, ਜਿਹੜੇ ਕਰੂਡ ਆਇਲ ਲੈਣ ਦੇ ਲਈ, ਤੇ ਉਹ ਕਹਿੰਦੇ ਸੀ ਵੀ ਆਪਾਂ ਮਿਲੀਅਨਸ ਆਫ ਬੈਰਲ ਐਵਰੀ ਡੇ ਪ੍ਰੋਡਿਊਸ ਕਰ ਸਕਦੇ ਹੈਗੇ ਆ। ਸੋ ਮਿਡਲ ਈਸਟ ਦੇ ਵਿੱਚ ਵੀ ਕਾਫੀ ਕੁਝ ਚੇਂਜ ਹੋ ਰਿਹਾ ਹੈ। ਸਾਊਦੀ ਦੀ ਜੋ ਐਮਬੈਸੀ ਆ ਵਾਸ਼ਿੰਗਟਨ ਦੇ ਵਿੱਚ, ਉਹਨਾਂ ਨੇ ਕਿਸੇ ਨੂੰ ਇਸ ਸੰਬੰਧ ਦੇ ਵਿੱਚ ਨਹੀਂ ਰਿਸਪੌਂਡ ਕੀਤਾ ਹੈਗਾ। US ਹਜੇ ਤੱਕ ਵੀ ਸਾਊਦੀ ਅਰੇਬੀਆ ਦੇ ਨਾਲ ਕੋਲੈਬੋਰੇਟ ਕਰ ਰਿਹਾ ਹੈਗਾ ਐਜ਼ ਅ ਫ੍ਰੈਂਡਲੀ ਕੰਟਰੀ। ਮੁਹੰਮਦ 37 ਸਾਲਾਂ ਦੇ ਡੀ ਫੈਕਟੋ ਰੂਲਰ ਆ ਸਾਊਦੀ ਅਰੇਬੀਆ ਦੇ। ਜਦੋਂ ਉਹਨਾਂ ਦਾ ਫਾਦਰ ਕਿੰਗ ਸਲਮਾਨ ਨੇ ਉਹਨਾਂ ਨੂੰ ਅਪਾਇੰਟ ਕੀਤਾ ਸੀ 2022 ਦੇ ਵਿੱਚ। ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਸਾਊਦੀ ਅਰੇਬੀਆ ਦੇ ਇਸ ਕਿੰਗ ਨੂੰ ਜਿਹੜਾ ਬੜਾ ਉਹਦਾ ਧੰਨਵਾਦ ਵੀ ਕੀਤਾ ਸੀ, ਉਹਦਾ ਸਾਥ ਵੀ ਦਿੱਤਾ ਸੀ, ਪਰ ਬਾਅਦ ਦੇ ਵਿੱਚ ਜਿਹੜੇ ਰਿਲੇਸ਼ਨ ਆ ਉਹ ਸਾਊਦੀ ਅਰੇਬੀਆ ਦੇ ਨਾਲ ਕਾਫੀ ਵਿਗੜ ਗਏ। ਜੀ, ਤੁਸੀਂ ਏਅਰ ਕੁਆਲਿਟੀ ਦਾ ਜ਼ਿਕਰ ਕੀਤਾ ਸੀਗਾ, ਜਿਹੜੇ ਕੈਨੇਡਾ ਦੇ ਜੰਗਲਾਂ ਦੇ ਵਿੱਚ ਅੱਗ ਲੱਗੀ ਹੋਈ ਹੈ ਤੇ ਉਹਦੇ ਕਰਕੇ ਅਮਰੀਕਾ ਦੇ ਵਿੱਚ ਜਿਹੜਾ ਕਈ ਸ਼ਹਿਰਾਂ ਦੇ ਏਅਰ ਕੁਆਲਿਟੀ ਇੰਡੈਕਸ ਆ ਉਹ ਬੜਾ ਮਾੜਾ ਹੋ ਗਿਆ, ਸਾਹ ਲੈਣਾ ਬੜਾ ਔਖਾ ਹੋ ਗਿਆ। BBC, ਤੁਹਾਨੂੰ ਯਾਦ ਹੋਣਾ ਪਿਛਲੇ ਦਿਨੀ ਮੋਦੀ ਤੇ ਡਾਕੂਮੈਂਟਰੀ ਬਣਾਉਣ ਤੋਂ ਬਾਅਦ ਇੱਕ ਵਾਰ ਫਿਰ ਤੋਂ ਚਰਚਾ ਦੇ ਵਿੱਚ ਆਇਆ ਸੀ। ਇੰਟਰਨੈਸ਼ਨਲ ਅਦਾਰਾ ਤੇ BBC ਨੇ ਝੱਟ ਹੀ ਦਿੱਲੀ ਦੇ ਆંકੜੇ ਕੱਢ ਲਿਆਂਦੇ। ਉਹ ਕਹਿੰਦੇ ਕਿ ਦਿੱਲੀ ਇੱਕ ਐਸਾ ਸਿਟੀ ਹੈ, ਇੱਕ ਐਸੀ ਰਾਜਧਾਨੀ ਹੈ ਜਿੱਥੇ ਹਮੇਸ਼ਾ ਏਅਰ ਕੁਆਲਿਟੀ ਇੰਡੈਕਸ ਜਿਹੜਾ ਉਹ ਬੜਾ ਮਾੜਾ ਰਹਿੰਦਾ, ਤੇ ਜਿੰਨੀ ਏਅਰ ਕੁਆਲਿਟੀ ਇੰਡੈਕਸ ਤੋਂ ਕਹਿੰਦੇ ਵੀ US ਦੇ ਵਿੱਚ ਹਾਹਾਕਾਰ ਮੱਚੀ ਪਈ ਹੈ, ਕੈਨੇਡਾ ਦੇ ਵਿੱਚ, ਉਹ ਤਾਂ ਇੱਥੇ ਅਕਸਰ ਹੀ ਵੇਖਿਆ ਜਾਂਦਾ। ਤੇ ਨਾਲ ਹੀ ਉਹ ਕਹਿੰਦੇ ਕਿ ਅਕਤੂਬਰ ਨਵੰਬਰ ਦੇ ਮਹੀਨਿਆਂ ਦਾ ਉਹਨਾਂ ਨੇ ਜ਼ਿਕਰ ਕੀਤਾ, ਖਾਸ ਤੌਰ ਤੇ ਜਦੋਂ ਆਪਾਂ ਕੰਸਟਰਕਸ਼ਨ ਵੀ ਹੋ ਰਹੀ ਹੁੰਦੀ ਹੈ ਵੱਡੇ ਪੱਧਰ ਤੇ, ਇੰਡਸਟਰੀ ਵੀ ਚੱਲ ਰਹੀ ਹੁੰਦੀ, ਤੇ ਇੱਕ ਪਾਸੇ ਇਹ ਵੀ ਦੋਸ਼ ਲੱਗਦਾ ਕਿ ਉਦੋਂ ਸਾਡੇ ਜ਼ਿਮੀਂਦਾਰ ਭਰਾ ਜਿਹੜੇ ਆ ਪਰਾਲੀ ਨੂੰ ਅੱਗ ਲਾਉਂਦੇ ਆ। ਉਹ ਕਹਿੰਦੇ ਕਿ ਉਦੋਂ ਤਾਂ ਇੱਥੇ ਬਹੁਤ ਹੋਰ ਵੀ ਜ਼ਿਆਦਾ ਮਾੜਾ ਜਿਹੜਾ ਹਾਲ ਆ ਉਹ ਹੋ ਜਾਂਦਾ ਉਹਨਾਂ ਦਿਨਾਂ ਦੇ ਵਿੱਚ। ਤੇ ਨਾਲ ਹੀ ਇਹ ਗੱਲ ਕਹੀ ਹੈ ਕਿ 32 ਮਿਲੀਅਨ ਪੀਪਲ ਜਿਹੜੇ ਦਿੱਲੀ ਦੇ ਵਿੱਚ ਰਹਿੰਦੇ ਆ ਉਹ ਮਾੜੇ ਕੁਆਲਿਟੀ ਇੰਡੈਕਸ ਦੇ ਵਿੱਚ ਰਹਿੰਦੇ ਆ। ਤੇ ਇਹ ਕਹਿੰਦੇ ਕਿ ਇਹਨਾਂ ਨੇ ਆਪਦੀ ਰਿਪੋਰਟ ਦੇ ਵਿੱਚ ਦਾਅਵਾ ਕੀਤਾ, ਉਹ ਕਹਿੰਦੇ ਕਿ ਜਿਹੜਾ ਏਅਰ ਕੁਆਲਿਟੀ ਇੰਡੈਕਸ ਹੈ ਕਈ ਵਾਰੀ ਤਾਂ 400 ਤੋਂ ਲੈ ਕੇ 500 ਦੇ ਵਿਚਾਲੇ ਹੁੰਦਾ। ਤੇ ਇੱਕ ਸਟੱਡੀ ਕੀਤੀ ਹੈ ਯੂਨੀਵਰਸਿਟੀ ਆਫ ਸ਼ਿਕਾਗੋ, ਮਾਫ ਕਰਨਾ, ਐਨਰਜੀ ਪਾਲਿਸੀ ਇੰਸਟੀਚਿਊਟ ਹੈ ਯੂਨੀਵਰਸਿਟੀ ਆਫ ਸ਼ਿਕਾਗੋ ਦਾ। ਉਹਨਾਂ ਨੇ ਇਹ ਗੱਲ ਕਹੀ ਹੈ ਆਪਦੇ ਰਿਪੋਰਟਾਂ ਤੇ ਆંકੜਿਆਂ ਦੇ ਦਾਅਵਿਆਂ ਦੇ ਨਾਲ ਕਿ ਜਿਹੜਾ ਏਅਰ ਪੋਲਿਊਸ਼ਨ ਹੈ ਦਿੱਲੀ ਦੇ ਵਿੱਚ, ਇਹਦੇ ਕਰਕੇ ਲੋਕਾਂ ਦੀਆਂ ਜ਼ਿੰਦਗੀਆਂ ਇੱਕ ਦਹਾਕੇ ਤੋਂ ਵੀ ਵੱਧ ਘਟ ਰਹੀਆਂ ਨੇ, ਲੋਕਾਂ ਦੀ ਸਿਹਤ ਉੱਤੇ ਦਾ ਬਹੁਤ ਮਾੜਾ ਅਸਰ ਪੈ ਸਕਦਾ। ਸੋ BBC ਨੇ ਇਹ ਗੱਲ ਤਾਂ ਕੱਢ ਕੇ ਲਿਆਂਦੀ ਹੈ, ਰਿਪੋਰਟ ਤਾਂ ਕੱਢ ਕੇ ਲਿਆਂਦੀ ਹੈ ਕਿਉਂਕਿ ਇੱਕ ਪਾਸੇ ਇੰਟਰਨੈਸ਼ਨਲ ਲੈਵਲ ਤੇ ਜਿੱਥੇ ਕੈਨੇਡਾ ਦੇ ਜੰਗਲਾਂ ਦੇ ਵਿੱਚ ਲੱਗੀ ਅੱਗ ਦੀ ਚਰਚਾ ਤੇ US ਦੇ ਏਅਰ ਕੁਆਲਿਟੀ ਇੰਡੈਕਸ ਦੀ ਚਰਚਾ, ਉਹ ਕਹਿੰਦੇ ਆ ਚੱਕੋ ਇਹ ਉਹ ਥਾਂ ਜਿੱਥੋਂ ਦੇ ਲੋਕ ਜ਼ਿਆਦਾਤਰ ਇਸੇ ਏਅਰ ਕੁਆਲਿਟੀ ਇੰਡੈਕਸ ਦੇ ਵਿੱਚੋਂ ਹੀ ਸਾਹ ਲੈਂਦੇ ਆ। ਜੀ, ਅਗਲੀ ਖਬਰ ਵੱਲ ਚੱਲੀਏ ਤੇ ਗੂਗਲ ਕੰਪਨੀ ਨੇ ਇਹ ਕਿਹਾ ਆ ਵੀ ਆਫਿਸ ਦੇ ਵਿੱਚ ਅਟੈਂਡੈਂਸ ਜ਼ਰੂਰੀ ਆ, ਉਸ ਨੂੰ ਹੀ ਪਰਫਾਰਮੈਂਸ ਰਿਵਿਊ ਦੇ ਲਈ ਕਾਊਂਟ ਕੀਤਾ ਜਾਊਗਾ। ਕਹਿੰਦੇ ਵੀ ਸੋ ਤੁਸੀਂ ਸਮਝ ਗਏ ਹੋਵੋਗੇ ਮੇਰੀ ਗੱਲ ਵੀ ਜਿਹੜਾ ਵੀ ਬੰਦਾ ਆਫਿਸ ਦੇ ਵਿੱਚ ਕੰਮ ਕਰਨ ਜਾਊਗਾ ਤੇ ਜਦੋਂ ਉਹਨਾਂ ਦੀ ਪਰਫਾਰਮੈਂਸ ਗਿਣੀ ਜਾਊਗੀ ਸਾਲ ਬਾਅਦ 2 ਸਾਲ ਬਾਅਦ, ਤੇ ਉਹ ਉਸ ਨੂੰ ਕਾਊਂਟ ਕੀਤਾ ਜਾਊਗਾ ਵੀ ਹਾਂ ਉਹ ਆਫਿਸ ਜਾਂਦਾ ਸੀ ਜਾਂ ਘਰੋਂ ਕੰਮ ਕਰਦਾ ਸੀ। ਕੋਵਿਡ ਦੀ ਪੈਂਡੈਮਿਕ ਆਲਮੋਸਟ ਹੁਣ ਖਤਮ ਹੋ ਚੁੱਕੀ ਆ। ਟੈਕ ਜਾਇੰਟ ਗੂਗਲ ਨੇ ਬਹੁਤ ਸਟ੍ਰਿਕਟ ਬਣ ਜਾ ਰਹੀ ਆ ਹੁਣ ਵੀ ਆਪਣੇ EMPLOYEES ਨੂੰ ਉਹ ਕਹਿ ਰਹੀ ਆ ਵੀ ਵਾਪਸ ਕੰਮ ਦੇ ਉੱਤੇ ਆਓ, ਆਫਿਸ ਦੇ ਵਿੱਚ ਆਓ। ਇਹ ਬਲੂਮਬਰਗ ਨੇ ਰਿਪੋਰਟ ਕੀਤਾ ਹੈਗਾ। ਇਹ ਉਹਨਾਂ ਨੇ ਆਪਣੇ ਸਾਰੇ ਗੂਗਲ ਨੇ ਜੋ ਸਟਾਫ ਆ ਤੇ ਆਫਿਸ ਅਟੈਂਡੈਂਸ ਦੇ ਲਈ ਉਹਨਾਂ ਨੇ ਪੂਰਾ ਜ਼ੋਰ ਲਾ ਦਿੱਤਾ ਹੈਗਾ। ਬਹੁਤ ਸਾਰੀਆਂ ਹੋਰ ਕੰਪਨੀਆਂ ਪਹਿਲੇ ਹੀ ਕਹਿ ਚੁੱਕੀਆਂ, ਟਵਿੱਟਰ, ਹੋਰ ਐਮਾਜ਼ੋਨ ਵੀ ਈਵਨ 2 ਦਿਨ 3 ਦਿਨ ਉਹਨੇ ਕੰਮ ਸ਼ੁਰੂ ਕੀਤਾ ਹੈ। ਕਈ ਕੰਪਨੀਆਂ ਤਾਂ ਕਹਿੰਦੀਆਂ ਵੀ 5 ਦਿਨ ਤੁਹਾਨੂੰ ਉੱਥੇ ਆਉਣਾ ਪੈਣਾ ਹੈਗਾ ਆ। ਗੂਗਲ ਨੇ ਆਪਣੇ EMPLOYEES ਨੂੰ ਇਹ ਈਮੇਲ ਭੇਜੀ ਹੈਗੀ ਆ। ਸੋ ਬਹੁਤ ਸਾਰੇ ਜੋ ਕਈ ਗੂਗਲ ਦੀ ਯੂਨੀਅਨ ਵੀ ਇੱਕ ਬਣੀ ਹੋਈ ਆ,
ਉਹ ਕਹਿੰਦੇ ਆ ਵੀ ਅਸੀਂ ਇਹਦੇ ਅਗੇਂਸਟ ਜਾਵਾਂਗੇ ਵੀ ਇਹ ਬਿਲਕੁਲ ਸਹੀ ਨਹੀਂ ਹੈਗਾ, ਕਿਉਂਕਿ ਇਹ ਰਿਮੋਟ ਵਰਕ ਦੇ ਉੱਤੇ ਕ੍ਰੈਕ ਡਾਊਨ ਕਰ ਰਹੇ ਹੈਗੇ ਆ। ਵਰਕਰਸ ਦਾ ਪ੍ਰੋਫੈਸ਼ਨਲਿਜ਼ਮ ਨੂੰ ਡਿਸਰਿਗਾਰਡ ਕੀਤਾ ਜਾ ਰਿਹਾ। ਪਰ ਕੁਝ ਵੀ ਹੋਵੇ, ਅਮਰੀਕਾ ਦੇ ਵਿੱਚ ਇਸ ਟਾਈਮ ਕਮਰਸ਼ੀਅਲ ਰੀਅਲ ਸਟੇਟ ਦੇ ਉੱਤੇ ਬਹੁਤ ਬੁਰਾ ਅਸਰ ਪੈ ਰਿਹਾ ਆ। ਕਈ ਜਗ੍ਹਾ ਦੇ ਉੱਤੇ 40-60% ਕਮਰਸ਼ੀਅਲ ਰੀਅਲ ਸਟੇਟ ਦੀਆਂ ਪ੍ਰਾਈਸਿਸ ਡਾਊਨ ਚਲੇ ਗਈਆਂ, ਖਾਸ ਕਰਕੇ ਉਹਨਾਂ ਸ਼ਹਿਰਾਂ 'ਚ ਜਿੱਥੇ ਵੱਡੀਆਂ ਕੰਪਨੀਆਂ ਸੀ, ਜਿਵੇਂ ਕਿ ਸੈਨ ਫਰਾਂਸਿਸਕੋ। ਤੁਹਾਨੂੰ ਦੱਸਿਆ ਹੀ ਆ ਪਿਛਲੇ ਦਿਨਾਂ ਦੇ ਵਿੱਚ ਵੀ ਕਿਸ ਤਰ੍ਹਾਂ ਹਿਲਟਨ ਹੋਟਲ, ਜੋ ਬਹੁਤ ਵੱਡਾ ਹੋਟਲ ਆ, ਈਵਨ ਪੂਰਾ ਬਲਾਕ ਕਵਰ ਕਰਦਾ ਹੈ ਸੈਨ ਫਰਾਂਸਿਸਕੋ 'ਚ। ਇੱਕ ਬਿਲਡਿੰਗ 'ਚ ਉਹਨਾਂ ਦੇ 2000 ਦੇ ਕਰੀਬ ਰੂਮ ਆ, ਇੱਕ 'ਚ 1900 ਦੇ ਕਰੀਬ ਰੂਮ ਆ। ਇੱਕ ਟਾਈਮ ਦੇ ਉੱਤੇ ਉਹਦੀ ਵੈਲਿਊ $1.6 ਬਿਲੀਅਨ ਸੀ 2016 'ਚ, ਤੇ ਉਹ ਹੁਣ ਉਹਦੀ 725 ਮਿਲੀਅਨ ਦਾ ਲੋਨ ਆ। ਤੇ ਜੋ ਉਸਦੇ ਹੁਣ ਮਾਲਕ ਆ, ਉਹ ਕਹਿੰਦੇ ਵੀ ਸਾਤੋਂ ਪੇਮੈਂਟਾਂ ਨਹੀਂ ਦੇ ਹੁੰਦੀਆਂ, ਤੇ ਅਸੀਂ ਚਾਬੀ ਜਿਹੜੀ ਆ ਉਹ ਚੇਜ਼ ਬੈਂਕ ਨੂੰ ਦੇਣ ਜਾ ਰਹੇ ਹਾਂ, ਜਿਨ੍ਹਾਂ ਦੇ ਕੋਲ ਲੋਨ ਸੀਗਾ। ਸੋ ਅਲਟੀਮੇਟਲੀ ਕੀ ਆ ਕਿ ਉਹ ਬੈਂਕਰਪਟ ਹੋਣ ਜਾ ਰਹੇ ਆ। ਤੇ ਕਹਿੰਦੇ ਵੀ ਸਾਡੀ ਸਿਰਫ ਆਕੂਪੈਂਸੀ 30% ਰਹਿ ਗਈ। ਤੇ ਸਭ ਤੋਂ ਬੁਰਾ ਪਾਰਟ ਇਹ ਆ ਵੀ ਉੱਥੇ ਸੈਨ ਫਰਾਂਸਿਸਕੋ ਸ਼ਹਿਰ ਦੇ ਵਿੱਚ ਕ੍ਰਾਈਮ ਬਹੁਤ ਵੱਧ ਗਿਆ ਆ, ਹੋਮਲੈਸਨੈਸ ਬਹੁਤ ਵਧੀ ਹੈਗੀ ਆ। ਇਹ ਸਾਰਾ ਕੁਛ ਵਾਪਰਿਆ ਹੈਗਾ। ਸੋ ਇਹਦਾ ਅਸਰ ਜਿਹੜਾ ਬਹੁਤ ਹੋ ਰਿਹਾ। ਦੂਜੇ ਪਾਸੇ ਜੋ ਕੰਪਨੀਆਂ ਦੀਆਂ ਬਿਲਡਿੰਗ ਖਾਲੀ ਪਈਆਂ ਹੈਗੀਆਂ, ਤੇ ਉਹਦੇ ਨਾਲ ਸਮਾਲ ਬਿਜ਼ਨੈਸਿਸ ਦੇ ਉਹ ਤਾਂ ਆਲਮੋਸਟ ਡੈਡ ਹੀ ਹੋ ਗਿਆ ਸੈਨ ਫਰਾਂਸਿਸਕੋ ਦੇ ਵਿੱਚ ਤਾਂ ਬਹੁਤ। ਕਿਉਂਕਿ ਜਿੱਥੇ ਵੱਡੀਆਂ ਬਿਲਡਿੰਗਾਂ ਸੀਗੀਆਂ, ਉਹਨਾਂ ਦੇ ਆਲੇ ਦੁਆਲੇ ਕੋਈ ਪੀਜ਼ਾ ਸਟੋਰ, ਕੋਈ ਰੈਸਟੋਰੈਂਟ, ਕੋਈ ਕਾਫੀ ਸ਼ਾਪ, ਕੋਈ ਬਿਊਟੀ ਸ਼ਾਪ, ਕੋਈ ਏਦਾਂ ਦੇ ਜਿਹੜੇ ਬਿਜ਼ਨੈਸਿਸ ਹੁੰਦੇ ਸੀ, ਉਹ ਸਾਰੇ ਆਲਮੋਸਟ ਡੈਡ ਹੋ ਚੁੱਕੇ ਹੈਗੇ ਆ। ਸੋ ਇਸ ਕਰਕੇ ਕੰਪਨੀਆਂ ਆਪਣੇ EMPLOYEES ਨੂੰ ਵਾਰ-ਵਾਰ ਕਹਿ ਰਹੀਆਂ ਕਿ ਵਾਪਸ ਹੁਣ ਕੰਮ ਦੇ ਉੱਤੇ ਪੂਰੇ ਪਹੁੰਚੋ। ਜੀ ਜੀ। ਅਫਗਾਨਿਸਤਾਨ ਦਾ ਰੁਖ ਕਰਾਂਗੇ। ਅਫਗਾਨਿਸਤਾਨ ਦੇ ਬਦਖਸ਼ਨ ਰਾਜ ਦੇ ਵਿੱਚ ਉਹਦੀ ਰਾਜਧਾਨੀ ਹੈ ਫੈਜ਼ਾਬਾਦ, ਉੱਥੇ ਇੱਕ ਫਦਾਈਨ ਹਮਲਾ ਹੋ ਗਿਆ ਤੇ ਇਸ ਹਮਲੇ ਦੇ ਵਿੱਚ 16 ਲੋਕ ਜਿਹੜੇ ਨੇ ਮਾਰੇ ਗਏ ਨੇ। ਹਮਲਾ ਉਦੋਂ ਹੋਇਆ ਜਦੋਂ ਇੱਥੋਂ ਦੇ ਲੋਕ ਜਿਹੜੇ ਆ ਉੱਥੋਂ ਦੇ ਡਿਪਟੀ ਗਵਰਨਰ ਨੂੰ ਸਪੁਰਦੇ ਖਾਕ, ਯਾਨੀ ਕਿ ਉਹਦਾ ਆਖਰੀ ਅੰਤਮ ਰਸਮਾਂ ਕਰ ਰਹੇ ਸੀਗੇ, ਤਾਂ ਉਹਦੇ ਲਈ ਜੋ ਇਕੱਠੇ ਹੋਏ ਸੀਗੇ। ਲੋਕਲ ਹਸਪੀਟਲ ਦੇ ਇੰਚਾਰਜ ਨੇ ਇਹ ਗੱਲ ਦੱਸੀ ਹੈ ਕਿ ਹੁਣ ਤੱਕ ਸਾਡੇ ਕੋਲੇ 16 ਡੈੱਡ ਬੋਡੀਜ਼ ਜਿਹੜੀਆਂ ਆ ਚੁੱਕੀਆਂ ਨੇ। ਮਰਨ ਵਾਲਿਆਂ ਦਾ ਜਿਹੜਾ ਅੰਕੜਾ ਉਹ ਇਸ ਤੋਂ ਵੀ ਜ਼ਿਆਦਾ ਹੋ ਸਕਦਾ, ਕਿਉਂਕਿ ਉੱਥੇ ਲੋਕ ਵੱਡੀ ਗਿਣਤੀ ਦੇ ਵਿੱਚ ਮੌਜੂਦ ਸੀਗੇ। ਮਾਰੇ ਗਏ ਇਹਨਾਂ ਲੋਕਾਂ ਦੇ ਵਿੱਚ ਤਾਲਿਬਾਨ ਦਾ ਇੱਕ ਬਹੁਤ ਵੱਡਾ ਕਮਾਂਡਰ ਜਿਹੜਾ ਉਹ ਵੀ ਸ਼ਾਮਲ ਦੱਸਿਆ ਗਿਆ। ਕੁਝ ਰਿਪੋਰਟਾਂ ਦੇ ਵਿੱਚ ਇਹ ਦਾਅਵਾ ਕੀਤਾ ਗਿਆ ਕਿ ਇਹ ਹਮਲਾ ਜਿਹੜੀ ਅੱਤਵਾਦੀ ਜਥੇਬੰਦੀ ਹੈ ਇਸਲਾਮਿਕ ਸਟੇਟ, ਉਹਦਾ ਇੱਕ ਗਰੁੱਪ ਹੈ ਖੁਰਾਸਾਨ ਗਰੁੱਪ, ਉਹਨੇ ਇਸ ਹਮਲੇ ਨੂੰ, ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਬਦਖਸ਼ਨ ਦੇ ਵਿੱਚ ਮੌਜੂਦ ਇੱਕ ਤਾਲਿਬਾਨੀ ਲੀਡਰ ਨੇ ਕਿਹਾ ਕਿ ਇਹ ਫਦਾਈਨ ਹਮਲਾ ਬਦਖਸ਼ਨ ਦੀ ਰਾਜਧਾਨੀ ਦੇ ਵਿੱਚ ਹੋਇਆ ਤੇ ਕੁਝ ਦਿਨ ਪਹਿਲਾਂ ਮੌਲਵੀ ਨਿਸਾਰ ਅਹਿਮਦ ਦੀ ਇਸ ਇੱਕ ਹਮਲੇ ਦੇ ਵਿੱਚ ਮੌਤ ਹੋਈ ਸੀ ਤੇ ਉਹ ਬਦਖਸ਼ਨ ਰਾਜ ਦੇ ਡਿਪਟੀ ਗਵਰਨਰ ਸੀਗੇ। ਤੇ ਇਹ ਉਹਨਾਂ ਦੀ ਅੰਤਮ ਵਿਦਾਇਗੀ ਜਦੋਂ ਹੋ ਰਹੀ ਸੀਗੀ ਤੇ ਕਈ ਤਾਲਿਬਾਨੀ ਲੀਡਰ ਵੀ ਫੈਜ਼ਾਬਾਦ ਆਏ ਹੋਏ ਸੀਗੇ ਤੇ ਉਹਨਾਂ ਨੂੰ ਸ਼ੱਕ ਹੈ ਕਿ ਭੀੜ ਦਾ ਫਾਇਦਾ ਉਠਾ ਕੇ ਫਦਾਇਨ ਜਿਹੜਾ ਉਹ ਅੰਦਰ ਵਾਲੇ ਹਿੱਸੇ ਤੱਕ ਪਹੁੰਚਿਆ ਤੇ ਉਸਨੇ ਬਾਅਦ ਦੇ ਵਿੱਚ ਖੁਦ ਨੂੰ ਉਡਾ ਦਿੱਤਾ। ਇਸ ਮਾਮਲੇ ਦੀ ਹੁਣ ਜਾਂਚ ਕੀਤੀ ਜਾਣੀ ਹੈ। ਪਹਿਲੀ ਨਜ਼ਰੇ ਇਹ ਲੱਗਦਾ ਕਿ ਸਿਕਿਉਰਿਟੀ ਦੇ ਵਿੱਚ ਖਾਮੀ ਦਾ ਮਾਮਲਾ ਹੈ। ਇਸੇ ਲੀਡਰ ਨੇ ਕਿਹਾ ਹੈ ਕਿ 100 ਦੇ ਕਰੀਬ ਲੋਕ ਜਿਹੜੇ ਜ਼ਖਮੀ ਨੇ ਤੇ ਉਹਨਾਂ ਦੇ ਵਿੱਚੋਂ ਕਈਆਂ ਦੀ ਹਾਲਤ ਗੰਭੀਰ ਆ। ਹੋ ਸਕਦਾ ਕਿ ਮਰਨ ਵਾਲੇ ਜਿਹੜੇ ਲੋਕ ਆ ਉਹਨਾਂ ਦਾ ਅੰਕੜਾ ਵੱਧ ਜੇ। ਫਿਲਹਾਲ ਪੂਰਾ ਫੋਕਸ ਜਿਹੜਾ ਉਹ ਜ਼ਖਮੀਆਂ ਨੂੰ ਬਿਹਤਰ ਇਲਾਜ ਦੇਣ ਉੱਤੇ ਆ। ਇਲਾਕੇ ਦੇ ਵਿੱਚ ਆਵਾਜਾਈ ਜਿਹੜੀ ਆ ਉਹ ਬੰਦ ਕਰ ਦਿੱਤੀ ਗਈ ਹੈ। ਤਾਲਿਬਾਨੀ ਕਮਾਂਡਰ ਜਿਹੜਾ ਦੱਸਿਆ ਗਿਆ ਉਹਦਾ ਨਾਂ ਸੈਫੁੱਲਾ ਸ਼ਮੀਮ ਹੈ, ਜਿਹੜਾ ਇਸ ਹਮਲੇ ਦੇ ਵਿੱਚ ਮਾਰਿਆ ਗਿਆ ਤੇ ਉਹ ਤਾਲਿਬਾਨੀ ਹਕੂਮਤ ਤੇ ਇਸ ਰਾਜ ਦਾ ਪੁਲਿਸ ਚੀਫ ਦੱਸਿਆ ਗਿਆ ਤੇ ਉਹਦੇ ਤੇ 6 ਜੂਨ ਨੂੰ ਵੀ ਪਹਿਲਾਂ ਕਾਤਲਾਨਾ ਹਮਲਾ ਹੋਇਆ ਸੀਗਾ। ਉਸ ਹਮਲੇ ਦੇ ਵਿੱਚ ਉਹ ਬਚ ਗਿਆ। ਇਹਦਾ ਜਿਹੜਾ ਸ਼ੱਕ ਆ, ਜਿਵੇਂ ਆਪਾਂ ਖਬਰ ਸਾਂਝੀ ਕਰਕੇ ਹਟਿਆ ਕਿ ਖੋਰਾਸਾਨ ਗਰੁੱਪ ਉੱਤੇ ਦਾ ਸ਼ੱਕ ਹੈ ਤੇ ਤਾਲਿਬਾਨ ਨੇ ਇਹ ਗੱਲ ਕਹੀ ਹੈ ਕਿ ਇਹ ਹਮਲਾ ਜਿਹੜਾ ਇਸਲਾਮਿਕ ਸਟੇਟ ਦੇ ਖੋਰਾਸਾਨ ਗਰੁੱਪ ਨੇ ਕਰਾਇਆ ਤੇ ਮੌਕੇ ਦੇ ਉੱਤੇ ਹਮਲਾ ਕਰਨ ਦੇ ਵਿੱਚ ਲੋਕ ਇਹ ਯਕੀਨ ਰੱਖਦੇ ਜਦੋਂ ਇਕੱਠ ਹੋਵੇ, ਜਦੋਂ ਖਾਸ ਕਰਕੇ ਤਾਲਿਬਾਨ ਨੂੰ ਜ਼ਿਆਦਾ ਚੋਟ ਪਹੁੰਚਾਈ ਜਾ ਸਕੇ। ਸੋ ਇਸ ਵੇਲੇ ਦੱਸਿਆ ਜਾ ਰਿਹਾ ਹੈ ਕਿ ਉੱਤਰ ਪੂਰਬੀ ਈਰਾਨ, ਦੱਖਣੀ ਤੁਰਮੇਕਿਸਤਾਨ ਤੇ ਉੱਤਰੀ ਅਫਗਾਨਿਸਤਾਨ ਦੇ ਵਿੱਚ ਇਸ ਗਰੁੱਪ ਨੇ ਕਾਫੀ ਪੈਰ ਜਿਹੜੇ ਆ ਪਸਾਰ ਲਏ ਆ ਤੇ ਇਸ ਤੋਂ ਪਹਿਲਾਂ ਇਹ ਜਥੇਬੰਦੀ 2014 ਦੇ ਵਿੱਚ ਅਫਗਾਨਿਸਤਾਨ ਦੇ ਪੂਰਬੀ ਇਲਾਕਿਆਂ ਦੇ ਵਿੱਚ ਬਹੁਤ ਐਕਟਿਵ ਸੀਗੀ ਤੇ ਉਦੋਂ ਵੀ ਇਹਨਾਂ ਨੇ ਬੇਰਹਿਮੀ ਦੇ ਨਾਲ ਤੇ ਬੜੇ ਜ਼ਾਲਮਾਨਾ ਢੰਗ ਦੇ ਨਾਲ ਲੋਕਾਂ ਦਾ ਜਿਹੜਾ ਕਤਲੇਆਮ ਉਹ ਕੀਤਾ ਸੀਗਾ। ਜੀ ਜੀ, ਤੇ ਖਬਰਾਂ ਦਾ ਸਮਾਂ ਸਾਡਾ ਸਮਾਪਤੀ ਵੱਲ ਹੈ ਤੇ ਜਾਂਦੇ ਅੱਜ ਦੁਪਹਿਰ ਨੂੰ 3 ਤੋਂ 4 ਵਜੇ ਤਾਈਂ
ਸਰਵੇ ਹੋਣੇ ਆ, ਉਹਦੇ ਵਿੱਚ ਤੁਹਾਡੇ ਵਿਚਾਰ ਲੈਣੇ ਆ। ਜੋ ਨਵਾਂ ਬਿੱਲ ਕੈਲੀਫੋਰਨੀਆ ਦੀ ਅਸੈਂਬਲੀ ਦੇ ਵਿੱਚ ਗਿਆ ਹੈਗਾ, ਮਾਫ ਕਰਨਾ, SB ਕਾਸਟ 403 ਬੇਸਡ ਡਿਸਕ੍ਰਿਮੀਨੇਸ਼ਨ ਨੂੰ ਲੈ ਕੇ। ਹਾਂਜੀ ਸੋ ਇਹ ਸ਼ੁਰੂਆਤ ਤਾਂ ਇੱਥੋਂ ਹੋਈ ਸੀ ਭਈ ਬਹੁਤ ਸਾਰੇ ਜੋ ਦਲਿਤ ਮੂਲ ਦੇ ਬੰਦੇ ਆ, ਉਹਨਾਂ ਦੀਆਂ ਜੋ ਕੰਪਨੀਆਂ ਹੈਗੀਆਂ ਆ ਜਿਹੜੀਆਂ ਵੱਡੀਆਂ, ਚਾਹੇ ਉਹ ਗੂਗਲ ਆ, ਸਿਸਕੋ ਆ ਜਾਂ ਹੋਰ, ਉਹਨਾਂ 'ਚ ਡਿਸਕ੍ਰਿਮੀਨੇਸ਼ਨ ਹੁੰਦੀ ਆ, ਜਾਂ ਉਹਨਾਂ ਦੀ ਸਕੂਲਾਂ 'ਚ ਜਾਂ ਕਿਤੇ। ਪਰ ਜੋ ਇਨਸੀਡੈਂਟਸ ਆਈਆਂ ਉਹ ਮੋਸਟਲੀ ਹਿੰਦੂ ਵੀਰਾਂ ਦੇ ਨਾਲ ਰਿਲੇਟਡ ਸੀਆਂ। ਅਲਟੀਮੇਟਲੀ ਸਿੱਖਾਂ ਨੂੰ ਵਿੱਚ ਇਹਦੇ ਘਸੀਟ ਲਿਆ ਗਿਆ, ਜਦ ਕਿ ਸਿੱਖਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਜਾਤ ਦੇ ਬੇਸ ਦੇ ਉੱਤੇ ਡਿਸਕ੍ਰਿਮੀਨੇਸ਼ਨ ਨਹੀਂ ਹੁੰਦੀ। ਉਹਦੇ ਸੰਬੰਧ ਦੇ ਵਿੱਚ ਆਪਾਂ ਜੋ ਪੰਜਾਬੀ ਰੇਡੀਓ USA ਦੇ ਉੱਤੇ ਸਰਵੇ ਕਰ ਰਹੇ ਆ, ਪੁੱਛ ਰਹੇ ਆ ਲੋਕਾਂ ਨੂੰ ਵੀ ਹਾਂ ਭਈ ਤੁਹਾਨੂੰ ਐਜ਼ ਏ ਪੰਜਾਬੀ, ਐਜ਼ ਏ ਸਿੱਖ, ਤੁਹਾਡੀ ਜਾਤ ਦੇ ਬੇਸ ਦੇ ਉੱਤੇ ਤੁਹਾਡੇ ਨਾਲ ਕੋਈ ਧੱਕਾ ਹੋਇਆ। ਸੋ ਇਹ ਬਿੱਲ ਇੱਥੋਂ ਏਰੀਏ ਦੀ ਸੈਨੇਟਰ ਹੈਗੀ ਆ, ਨਵੀਂ ਬਣੀ ਸੈਨੇਟਰ ਆ ਐਸ਼ਾ ਬਹਾਬ, ਇਹ ਅਫਗਾਨਿਸਤਾਨ ਤੋਂ ਆ। ਇਹ ਬਿੱਲ ਇਸ ਨੂੰ ਲੈ ਕੇ ਆਈ ਆ। ਹੈਰਾਨੀ ਦੀ ਗੱਲ ਇਹ ਆ ਵੀ ਇਹ ਜੋ ਬਿੱਲ SB 403 ਆ, ਇਸ ਨੂੰ ਲੈ ਕੇ ਆਈ ਆ, ਇਹ ਇੰਡੀਆ ਨੂੰ ਬਿਲੋਂਗ ਨਹੀਂ ਕਰਦੀ। ਸੋ ਇਹਦੇ ਵਿੱਚ ਮੋਸਟਲੀ ਜੋ ਐਗਜ਼ਾਮਪਲ ਆ ਉਹ ਇੰਡੀਆ ਦੀ ਦਿੱਤੀ ਗਈ ਹੈਗੀ ਆ। ਸਿੱਖਾਂ ਨੂੰ ਬਿਨਾਂ ਕਿਸੇ ਗੱਲ ਤੇ ਇਹਦੇ ਵਿੱਚ ਘਸੀਟ ਲਿਆ ਗਿਆ ਕਿ ਸਿੱਖਾਂ ਨੂੰ ਬਦਨਾਮ ਕੀਤਾ ਜਾ ਸਕੇ। ਸਿੱਖਾਂ ਦੇ ਵਿੱਚ ਕਿਤੇ ਵੀ ਕਿਸੇ ਤਰ੍ਹਾਂ ਦੀ ਜਾਤ ਬੇਸਡ ਡਿਸਕ੍ਰਿਮੀਨੇਸ਼ਨ ਹੈ ਨਹੀਂ। ਹਾਂ, ਹਿੰਦੂਆਂ ਦੇ ਵਿੱਚ ਹੋਊਗੀ, ਸ਼ਰਮਾ ਜੀ ਨੂੰ ਪਤਾ ਹੀ ਆ, ਪਰ ਸਿੱਖ ਕਿਉਂ? ਗੱਲ ਇਹ ਆ ਵੀ ਜਿਹੜੇ ਲੋਕ ਇਸ ਡਿਸਕ੍ਰਿਮੀਨੇਸ਼ਨ ਦੀ ਗੱਲ ਕਰਦੇ ਆ, ਉਹ ਉਸ ਪਰਿਵਾਰ ਨੇ, ਜਿਹੜੇ ਗਾਂਧੀ ਪਰਿਵਾਰ ਆ, 2.5 ਲੱਖ ਸਿੱਖਾਂ ਨੂੰ ਉੱਥੇ ਕਤਲ ਕੀਤਾ ਗਿਆ, ਉਹਨਾਂ ਨੂੰ ਸ਼ਹੀਦ ਕੀਤਾ ਗਿਆ, ਦਰਬਾਰ ਸਾਹਿਬ ਤੇ ਅਟੈਕ ਕੀਤਾ ਗਿਆ। ਜਦੋਂ ਉਹਨਾਂ ਦਾ ਪਰਿਵਾਰ ਦਾ ਮੈਂਬਰ ਰਾਹੁਲ ਗਾਂਧੀ ਇੱਥੇ ਆਉਂਦਾ ਆ, ਉਹ ਉਹਨਾਂ ਦੇ ਉਸ ਆਉਣ ਦੇ ਉੱਤੇ ਉਹਦਾ ਸਵਾਗਤ ਕਰਦੇ ਆ, ਤੇ ਦੂਜੇ ਪਾਸੇ ਕਹਿ ਰਹੇ ਆ ਵੀ ਸਾਡੇ ਨਾਲ ਧੱਕਾ ਹੋ ਰਿਹਾ। ਤੇ ਜਿਹੜੇ ਸਿੱਖ ਵੀ ਉਹਨਾਂ ਦੀ ਸਪੋਰਟ ਕਰ ਰਹੇ ਆ, ਉਹ ਬਾਹਰ ਉੱਥੇ ਖਾਲਿਸਤਾਨ ਦਾ ਪ੍ਰੋਟੈਸਟ ਕਰ ਰਹੇ ਆ। ਸੋ ਇਹ ਸਿੱਖਾਂ ਦੇ ਵਿੱਚ ਐਡੀ ਜ਼ਿਆਦਾ ਜਿਹੜੀ ਭੰਬਲ ਭੁੱਸੀ ਪਾ ਰਹੇ ਹੈਗੇ। ਇੱਕ ਪਾਸੇ ਤੁਸੀਂ ਪ੍ਰੋਟੈਸਟ ਕਰ ਰਹੇ, ਦੂਜੇ ਪਾਸੇ ਉਹਨਾਂ ਦਾ ਸਵਾਗਤ ਵੀ ਕਰ ਰਹੇ ਹੈਗੇ ਆ। ਸਿੱਖਾਂ ਨੂੰ ਬਿਨਾਂ ਕਿਸੇ ਗੱਲ ਤੇ ਹਰ ਇਸ਼ੂ ਦੇ ਵਿੱਚ ਖਿੱਚ ਕੇ ਲੈ ਕੇ ਆ ਰਹੇ ਹੈਗੇ ਆ। ਇਹ ਮਸਲਾ ਤਾਂ ਚੱਲ ਰਿਹਾ ਹੈਗਾ ਹਿੰਦੂਆਂ ਤੇ ਦਲਿਤਾਂ ਦੇ ਵਿੱਚ, ਵੀ ਉਹਨਾਂ ਦੀ ਸਿੱਖਾਂ ਨੂੰ ਬਿਨਾਂ ਕਿਸੇ ਗੱਲ ਤੇ ਲਿਆ ਕੇ ਗੁਰੂ ਘਰਾਂ ਨੂੰ ਵੀ ਵਿੱਚ ਇਨਵੋਲਵ ਕੀਤਾ ਜਾ ਰਿਹਾ। ਸੋ ਇਸ ਕਰਕੇ, ਕਿਉਂਕਿ ਜਿਹੜਾ ਪੰਜਾਬੀ ਰੇਡੀਓ USA ਆ, ਸਾਡਾ ਇਹ ਸ਼ੁਰੂ ਕਰਨ ਦਾ ਮਤਲਬ ਹੀ ਇਹ ਸੀ, ਸਾਡਾ ਮੋਟੋ ਇਹ ਆ, ਤੁਸੀਂ ਹਮੇਸ਼ਾ ਦੇਖਿਆ ਹੋਣਾ, ਯੂਨਾਈਟਿੰਗ ਪੰਜਾਬੀਜ਼ ਆਲ ਓਵਰ। ਆਪਾਂ ਚਾਹੇ ਉਹ ਸਿੱਖ ਆ ਪੰਜਾਬੀ, ਚਾਹੇ ਉਹ ਹਿੰਦੂ ਆ, ਚਾਹੇ ਉਹ ਮੁਸਲਮਾਨ ਆ, ਚਾਹੇ ਕ੍ਰਿਸਚਨ ਆ, ਆਪਾਂ ਪੂਰੇ ਦੁਨੀਆ ਦੇ ਪੰਜਾਬੀਆਂ ਨੂੰ ਜੋੜਨਾ ਆ। ਤੇ ਤੁਹਾਨੂੰ ਪਤਾ ਵੀ ਆ ਪੰਜਾਬੀ ਰੇਡੀਓ USA ਦੇ ਵਿੱਚ ਮੁਸਲਮਾਨ ਵੀ ਕੰਮ ਕਰਦੇ ਆ, ਹਿੰਦੂ ਵੀ ਕਰਦੇ ਆ, ਸਿੱਖ ਵੀ ਕਰਦੇ ਆ। ਠੀਕ ਆ, ਜਾਤਾਂ ਦੇ ਬੇਸ ਤੇ ਵੀ ਕਰੀਏ, ਸਾਰੇ ਜਾਤਾਂ ਬੇਸ ਵਾਲੇ ਵੀ ਕੰਮ ਕਰਦੇ ਆ। ਸਾਡੇ 'ਚ ਕੋਈ ਕਿਸੇ ਤਰ੍ਹਾਂ ਦਾ ਇਸ਼ੂ ਨਹੀਂ ਹੈ, ਇਕੱਠੇ ਰਹਿੰਦੇ ਆ, ਇਕੱਠੇ ਵਿਆਹਾਂ 'ਚ ਜਾਂਦੇ ਆ, ਇਕੱਠੇ ਹੀ ਜਿਹੜੇ ਆ ਲੰਗਰ ਛਕਦੇ ਆ, ਇਕੱਠੇ ਘਰਾਂ 'ਚ ਰਹਿੰਦੇ ਹੈਗੇ ਆ। ਸੋ ਇਸ ਇਸ਼ੂ ਕਰਕੇ ਸਾਨੂੰ ਪੰਜਾਬੀ ਰੇਡੀਓ USA ਨੂੰ ਵਿੱਚ ਆਉਣਾ ਪਿਆ, ਵੀ ਇਹ ਪੰਜਾਬੀਆਂ ਨੂੰ ਇੱਕ ਤਰ੍ਹਾਂ ਨਾਲ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੋ ਰਹੀ ਆ। ਸੋ ਉਹਦੇ ਸੰਬੰਧ ਦੇ ਵਿੱਚ ਕੱਲ ਵੀ ਸਰਵੇ ਕੀਤਾ ਸੀ, ਤੁਹਾਡੇ ਜਿਹੜੇ ਬਿਆਨ ਲਏ ਆ, ਤਾਂ ਕਿ ਲੋਕਾਂ ਨੂੰ ਦੱਸਿਆ ਜਾ ਸਕੇ ਵੀ ਆਪਣੇ ਅਸੈਂਬਲੀ ਮੈਂਬਰ ਨੂੰ ਕੰਟੈਕਟ ਕਰੋ ਵੀ ਭਾਈ ਕੈਲੀਫੋਰਨੀਆ ਦੀ ਪ੍ਰੋਬਲਮ ਇਹ ਕਾਸਟ ਬੇਸਡ ਪ੍ਰੋਬਲਮ ਨਹੀਂ ਹੈਗੀ, ਸਿੱਖਾਂ ਦੀ ਪ੍ਰੋਬਲਮ ਨਹੀਂ। ਕੈਲੀਫੋਰਨੀਆ 'ਚ ਇਸ ਟਾਈਮ ਸਭ ਤੋਂ ਵੱਡੀ ਪ੍ਰੋਬਲਮ ਹੋਮਲੈਸਨੈਸ ਦੀ ਆ, ਸਭ ਤੋਂ ਵੱਡੀ ਪ੍ਰੋਬਲਮ ਕ੍ਰਾਈਮ ਦੀ ਹੈਗੀ ਆ। ਜਿਹੜੇ ਸਮਾਲ ਬਿਜ਼ਨੈਸਸ ਆ, ਛੋਟੇ ਸਟੋਰਾਂ ਵਾਲੇ, ਉਹਨਾਂ ਦਾ ਹਾਲ ਦੇਖੋ ਕਿੰਨਾ ਬੁਰਾ ਹੋਇਆ ਆ। ਕਿਸੇ ਨੂੰ ਇੰਸ਼ੋਰੈਂਸ ਨਹੀਂ ਮਿਲ ਰਹੀ, ਹਰ ਰੋਜ਼ ਉਹਨਾਂ ਦੇ ਉੱਥੇ ਕ੍ਰਾਈਮ ਹੁੰਦਾ ਆ, ਹਰ ਰੋਜ਼ ਉਹਨਾਂ ਦੇ ਲੁੱਟਮਾਰ ਹੁੰਦੀ ਹੈਗੀ ਆ। ਸੋ ਇਹ ਜਿਹੜੇ ਆਪਾਂ ਇਲੈਕਟ ਕਰਦੇ ਆ ਲੋਕ, ਜਿਹੜੇ ਅਸੈਂਬਲੀਮੈਨ ਆ ਜਾਂ ਸੈਨੇਟਰ, ਉਹਨਾਂ ਦਾ ਮੇਨ ਮਕਸਦ ਇਹ ਹੁੰਦਾ ਹੈ ਵੀ ਸਾਡੇ ਜਿਹੜੇ ਬਿਜ਼ਨੈਸਸ ਆ ਉਹ ਸੇਫ ਆ, ਅਸੀਂ ਸੇਫ ਹੈਗੇ ਆ ਕਿ ਨਹੀਂ ਹੈਗੇ। ਸੋ ਇਸ ਇਸ਼ੂ ਤੇ ਵਰਕ ਕਰਨਾ, ਨਾ ਕਿ ਜਿਹੜਾ ਆਪਾਂ ਇੰਡੀਆ ਦੇ ਵਿੱਚ ਜੋ ਸਾਰਾ ਕੁਝ ਛੱਡ ਕੇ ਆਏ ਆ ਉਹਨੂੰ ਇੱਥੇ ਲਿਆਓ। ਹਾਲਾਂਕਿ ਇੱਥੇ ਕੋਈ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਆ। ਸੋ ਇਸ ਇਸ਼ੂ ਦੇ ਉੱਤੇ ਇਹ ਟਾਕ ਸ਼ੋ ਹੋਣਾ ਆ ਦੁਪਹਿਰ ਨੂੰ 3 ਵਜੇ ਤੋਂ 4 ਵਜੇ ਤਾਈਂ, ਤੇ ਤੁਸੀਂ ਉਸ ਟਾਈਮ ਪੰਜਾਬੀ ਰੇਡੀਓ USA ਤੇ ਕਾਲ ਕਰ ਸਕਦੇ ਹੋ। ਨੰਬਰ ਹੋਊਗਾ 408 272 5200। ਆਪਣੇ ਸੁਝਾਅ ਦੇ ਸਕਦੇ ਆ। ਪੰਜਾਬੀ ਰੇਡੀਓ USA ਕਦੇ ਵੀ ਕਿਸੇ ਦੀ ਕਾਲ ਬਲੌਕ ਨਹੀਂ ਕਰਦਾ, ਚਾਹੇ ਕੋਈ ਹੱਕ 'ਚ ਆ ਚਾਹੇ ਅਗੇਂਸਟ ਆ। ਪਰ ਪ੍ਰੋਬਲਮ ਇਹ ਆ ਵੀ ਇਸ ਕਰਕੇ ਅਸੀਂ ਲੈ ਕੇ ਆ ਰਹੇ ਹਾਂ ਵੀ ਚੁੱਪ ਚਪੀਤੇ ਇਹ ਬਿੱਲ ਪਾਸ ਹੋ ਰਿਹਾ, ਤੇ ਉਹਦੇ 'ਚ ਮੈਂ ਮੀਡੀਆ 'ਚ ਪਿਛਲੇ ਦਿਨਾਂ 'ਚੋਂ ਦੇਖ ਰਿਹਾ ਬਦਨਾਮੀ ਸਿੱਖਾਂ ਦੀ ਬਹੁਤ ਹੋ ਰਹੀ ਆ, ਤੇ ਸਿੱਖਾਂ 'ਚ ਵੀ ਇਹ ਜੀ ਬਹੁਤ ਜ਼ਿਆਦਾ ਹੈਗਾ, ਜਦ ਕਿ ਹੈ ਨਹੀਂ ਹੈਗਾ। ਸੋ ਉਸ ਸੰਬੰਧ ਦੇ ਵਿੱਚ ਆਪਾਂ ਕਾਲਾਂ ਵੀ ਲਵਾਂਗੇ, ਤੇ ਪ੍ਰਵੀਨ ਸ਼ਰਮਾ ਤੇ ਬਲਵਿੰਦਰ ਕੌਰ ਹੁਣੀ ਉਹ ਟਾਕ ਸ਼ੋ ਕਰਨਗੇ 3 ਤੋਂ 4 ਵਜੇ। ਉਸ ਟਾਈਮ ਤੁਸੀਂ ਉਹ ਇਸ ਟਾਕ ਸ਼ੋ 'ਚ ਪਾਰਟਿਸਿਪੇਟ ਕਰ ਸਕਦੇ ਹੋ।
ਜੀ, ਜੀ। ਹਰਜੋਤ ਸਿੰਘ ਜੀ ਬਹੁਤ-ਬਹੁਤ ਧੰਨਵਾਦ ਜੀ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਦੇ ਲਈ। ਹੁਣ ਲਈਏ ਜੀ ਇਜਾਜ਼ਤ। ਮੇਰੇ ਜੀ, ਪ੍ਰਵੀਨ ਮੇਰੇ ਸ਼ਰਮਾ ਹਰਜੋਤ ਸਿੰਘ ਵੱਲੋਂ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਬਹੁਤ-ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਤੇ ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਅਗਲਾ ਪ੍ਰੋਗਰਾਮ ਆਤਮਿਕ ਆਨੰਦ ਜਿਸ ਦੇ ਵਿੱਚ ਆਤਮਿਕ ਆਨੰਦ ਜਿਸ ਦੇ ਵਿੱਚ ਤੁਸੀਂ ਆਪਣੇ ਮਨ ਭਾਉਂਦਾ ਕੋਈ ਵੀ ਸ਼ਬਦ ਜਿਹੜਾ ਉਹ ਸਰਵਣ ਕਰੋਗੇ। ਜਲਦ ਵਾਪਸੀ ਇੱਕ ਨਵੇਂ ਆਤਮਿਕ ਆਨੰਦ ਪ੍ਰੋਗਰਾਮ ਦੇ ਨਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।